ਪੰਜਾਬੀ ਰੇਡੀਓ USS ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮਾਰਟ, ਲਾਲੀ ਸਿੱਧੂ ਜੀ ਬੇਕਰਸਫੀਲਡ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ, ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਨਵਰਾਜ ਸਿੰਘ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੁਛ ਦਿਨਾਂ ਤੋਂ ਫਤਿਹਵੀਰ ਤੋਂ ਪਹਿਲਾਂ ਜਸਪਾਲ ਸਿੰਘ ਦੀ ਜਿਹੜੀ ਹਰਾਸਤੀ ਮੌਤ ਸੀ, ਉਸ ਉੱਤੇ ਮੋਰਚੇ ਵੀ ਲੱਗੇ ਸੀ, ਬਹੁਤ ਗੱਲਾਂ ਬਾਤਾਂ ਹੋ ਰਹੀਆਂ ਸੀ, ਪਰ ਉਸਦੀ ਜਿਹੜੀ ਮੌਤ ਆ ਉਹ ਅਜੇ ਵੀ ਭੇਤ ਬਣੀ ਹੋਈ ਹੈ। ਕੋਈ ਭੇਤਤਾ ਬਣਨ ਦੀ ਗੱਲ ਜਿਹੜੀ ਉਦੋਂ ਹੀ ਤੈਅ ਹੋ ਗਈ ਸੀਗੀ, ਜਿੱਦਣ ਉਹਦਾ ਪਰਿਵਾਰ 5 ਲੱਖ ਰੁਪਈਆ ਲੈ ਕੇ ਉੱਠ ਗਿਆ ਤੇ ਇੱਕ ਚੌਥਾ ਦਰਜਾ ਜਿਹੜੀ ਨੌਕਰੀ ਸੀ ਉਹਦਾ ਵਾਅਦਾ ਜਿਹੜਾ ਦੀ ਉਹ ਲੈ ਲਿਆ। ਪਤਾ ਸੀਗਾ ਕਿ ਇਹਦਾ ਕੀ ਹਸ਼ਰ ਜਿਹੜਾ ਦੀ ਉਹ ਹੋਊਗਾ। ਲੋਕ ਤਾਂ ਬੈਠੇ ਸੀਗੇ, ਲੋਕਾਂ ਵੱਲੋਂ ਤਾਂ ਕੋਈ ਕਸਰ ਜਿਹੜੀ ਉਹ ਨਹੀਂ ਰਹੀ। ਹੁਣ ਜਿਹੜੀ ਦੂਜੀ SIT ਬਣੀ ਸੀ, ਉਹਦੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਵੱਡੇ ਖੁਲਾਸੇ ਹੋਣ ਦੇ ਆਸਾਰ ਸੀਗੇ। ਕੁਛ ਵੀ ਨਹੀਂ ਉਹਦੇ ਵਿੱਚ ਜਿਹੜਾ ਦੀ ਹੋਇਆ। ਜਿਹੜੀਆਂ ਗੱਲਾਂ ਦੱਸੀਆਂ ਗਈਆਂ ਉਹੀ ਨੇ ਜਿਹੜੀ ਕਹਾਣੀ ਪੁਲਿਸ ਪਹਿਲੇ ਦਿਨ ਤੋਂ ਜਿਹੜੀ ਆ ਜੀ ਪਿੰਡ ਪੰਜਾਵਾਂ ਦੇ ਜਸਪਾਲ ਦੀ ਮੌਤ ਨੂੰ ਲੈ ਕੇ ਜਿਹੜੀ ਆ ਜੀ ਉਹ ਦੱਸ ਰਹੀ ਆ। ਇਹੀ ਕਿਹਾ ਜਾ ਰਿਹਾ ਕਿ ਜਸਪਾਲ ਨੇ ਜਿਹੜਾ ਸੀਗਾ ਜੀ ਉਹ ਖੁਦਕੁਸ਼ੀ ਕਰ ਲਈ। ਉਹਦੀ ਲਾਸ਼ ਜਿਹੜੀ ਸੀ ਉਹ ਖੁਰਦ-ਬੁਰਦ ਕੀਤੀ ਪੁਲਿਸ ਵਾਲਿਆਂ ਨੇ। ਜਿਹੜਾ ਇੰਸਪੈਕਟਰ ਨਰਿੰਦਰ ਸੀਗਾ ਉਹ ਖੁਦਕੁਸ਼ੀ ਕਰ ਗਿਆ। ਹੁਣ ਸਵਾਲ ਜਿਹੜਾ ਜੀ ਇਹਦਾ ਜਵਾਬ ਨਹੀਂ ਮਿਲ ਸਕਿਆ ਕਿ ਜਸਪਾਲ ਨੇ ਖੁਦਕੁਸ਼ੀ ਕਿਉਂ ਕੀਤੀ, ਉਹਦੀ ਲਾਸ਼ ਜਿਹੜੀ ਸੀ ਉਹ ਟਿਕਾਣੇ ਲਾਉਣ ਦੀ ਲੋੜ ਕਿਉਂ ਪਈ, ਤੇ ਨਰਿੰਦਰ ਸਿੰਘ ਜਿਹੜਾ ਇੰਸਪੈਕਟਰ ਸੀਗਾ ਉਹਨੇ ਖੁਦਕੁਸ਼ੀ ਕਿਉਂ ਕੀਤੀ। ਇਹਦਾ ਕਿਸੇ ਸਵਾਲ ਦਾ ਜਵਾਬ ਜਿਹੜਾ ਸੀਗਾ ਉਹ SIT ਦੇ ਇਹ ਮੈਂਬਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਉਹ ਨਹੀਂ ਦੇ ਸਕੇ। ਇੰਨਾ ਕਿ ਜਿਹੜਾ ਜੀ ਇਹ ਕਿਹਾ ਕਿ ਇਸ ਸੰਬੰਧ ਦੇ ਵਿੱਚ 9 ਗ੍ਰਿਫਤਾਰੀਆਂ ਜਿਹੜੀਆਂ ਦੀ ਉਹ ਹੋ ਚੁੱਕੀਆਂ ਹੋਈਆਂ। ਇਹਦਾ ਵਿੱਚ ਮੁੱਖ ਮੁਲਜ਼ਮ ਜਿਹੜਾ ਜੀ ਉਹ ਰਣਬੀਰ ਸਿੰਘ ਹੈ, ਜਿਹਨੇ ਕਿ ਇਹ ਪਿਸਤੌਲ ਨਜਾਇਜ਼ ਜਿਹੜੇ ਸੀ ਉਹ ਲਿਆ ਕੇ ਇੱਥੇ ਉਹ ਪੰਜਾਬ ਦੇ ਵਿੱਚ ਸਪਲਾਈ ਕਰਦਾ ਸੀਗਾ। ਉਹ ਕਹਿੰਦੇ ਕਿ ਉਸ ਤੋਂ ਜਿਹੜੀ ਪੁੱਛਗਿੱਛ ਕੀਤੀ ਆ ਉਹਦੇ ਵਿੱਚੋਂ ਇਹ ਸਾਰਾ ਭੇਦ ਜਿਹੜਾ ਦੀ ਉਹ ਨਿਕਲਿਆ। ਔਰ ਕਈ ਪਿਸਤੌਲ ਜਿਹੜੇ ਆ ਦੀ ਉਹ ਪੁਲਿਸ ਨੇ ਬਰਾਮਦ ਵੀ, ਤੇ ਨਜਾਇਜ਼ ਜਿਹੜਾ ਅਸਲਾ ਸੀਗਾ। ਇਹ ਤਾਂ ਚਲੋ ਜਿਹੜਾ ਜੀ ਉਹ ਕਰ ਲਏ। ਜਿਸ ਦਿਨ ਆਪਾਂ ਪਹਿਲਾਂ ਵੀ ਜਿਹੜੀ ਜੀ ਉਹ ਗੱਲ ਕੀਤੀ, ਇਹ ਗੱਲ ਪਹਿਲੇ ਦਿਨ ਤੋਂ ਐਕਚੁਅਲੀ ਚੱਲ ਰਹੀ ਹੈ ਕਿ ਰਣਬੀਰ ਸਿੰਘ ਜਿਹੜਾ ਜੀ ਉਹ ਮੁੱਖ ਇਹਦੇ ਵਿੱਚ ਸੂਤਰਧਾਰ ਹੈ। ਪਰ ਸਵਾਲ ਅਜੇ ਵੀ ਇਹ ਖੜੇ ਆ ਕਿ ਇੱਕ ਰਣਬੀਰ ਦੇ ਫੋਨ ਕਾਲ ਦੇ ਉੱਤੇ ਪੁਲਿਸ ਜਿਹੜੀ ਸੀ ਉਹ ਜਸਪਾਲ ਨੂੰ ਚੁੱਕਣ ਕਿਉਂ ਚਲੇਗੀ। ਜਦੋਂ ਪੁਲਿਸ ਇਹ ਕਹੀ ਜਾਂਦੀ ਕਿ ਇਹ ਸੂਚਨਾ ਦਿੱਤੀ ਸੀ ਕਿ 3 ਜਾਣੇ ਨੇ, ਤੇ ਉਹ ਦੂਜੇ 2 ਕੌਣ ਸੀਗੇ, ਤੇ ਜਸਪਾਲ ਨੂੰ ਲਿਆ ਕੇ ਕੁਝ ਘੰਟਿਆਂ ਦੇ ਵਿੱਚ ਕੀ ਅਜਿਹਾ ਪੁਲਿਸ ਨੇ ਕੀਤਾ ਜਿਹਦੇ ਕਰਕੇ ਉਹ ਖੁਦਕੁਸ਼ੀ ਕਰ ਗਿਆ, ਜਾਂ ਉਹਦਾ ਮਰਡਰ ਜਿਹੜਾ ਸੀ ਹੋਇਆ। ਜੇ ਉਹਦਾ ਖੁਦਕੁਸ਼ੀ ਉਹਨੇ ਕੀਤੀ, ਉਹਦੀ ਲਾਸ਼ ਜਿਹੜੀ ਸੀ ਉਹ ਖੁਰਦ-ਬੁਰਦ ਕਿਉਂ ਕੀਤੀ ਗਈ। ਤੇ ਉਸ ਤੋਂ ਬਾਅਦ ਵੱਡਾ ਸਵਾਲ ਜਿਹੜਾ ਨਰਿੰਦਰ ਸਿੰਘ ਜਿਹੜਾ ਸੀਗਾ, ਕੀ ਉਹਨੇ ਖੁਦਕੁਸ਼ੀ ਕੀਤੀ, ਜੇ ਕੀਤੀ ਤੇ ਉਹਦੇ ਪਿੱਛੇ ਕਾਰਨ ਜਿਹੜਾ ਦੀ ਕੋਈ ਸੀਗਾ। ਇਹਦਾ ਕਿਸੇ ਸਵਾਲ ਦਾ ਜਵਾਬ ਜਿਹੜਾ ਦੀ ਉਹ SIT ਨਹੀਂ ਦੇ ਸਕੀ। ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਆ, ਤੁਸੀਂ ਕਹਿ ਲਓ ਕਿ ਇਹ ਸਾਰਾ ਕੁਝ ਹੁਣ ਜਿਹੜਾ ਦੀ ਫਾਈਨਲੀ ਗੋਲ ਜਿਹੜਾ ਉਹ ਕਰਨ ਦੇ ਵਾਸਤੇ ਪ੍ਰੈਸ ਕਾਨਫਰੰਸ ਸੀ। ਉਸ ਤੋਂ ਬਾਅਦ ਹੁਣ ਅੱਗੇ ਕੋਈ ਜਾਂਚ ਜਿਹੜੀ ਦੀ ਉਹ ਚੱਲੂਗੀ। ਇਹਦੇ ਚਾਂਸਸ ਕੋਈ ਨਹੀਂ ਲੱਗਦੇ ਨਹੀਂ ਜਾਂ ਸਮਝੌਤੇ ਹੋ ਗਏ। ਤੇ ਅੱਗੇ ਕੁਮਰ ਵਿਜੇ ਪ੍ਰਤਾਪ ਦੀ ਜੇ ਗੱਲ ਕਰੀਏ, ਉਸ ਦੇ ਸੰਬੰਧੀ ਵੀ ਸਰਕਾਰ ਨੇ ਚੋਣ ਕਮਿਸ਼ਨ ਨੂੰ ਕੋਈ ਜਵਾਬ ਭੇਜਿਆ। ਦੇਖੋ ਜੀ, ਐਕਚੁਅਲੀ ਇੱਕ ਤਾਂ ਜਿਹੜੀ SIT ਹੈ ਉਹਦੀ ਸਰਗਰਮੀ ਫੇਰ ਜਿਹੜੀ ਦੀ ਉਹ ਵਧੀ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਤੇ ਪੰਜਾਬ ਪੁਲਿਸ ਦੇ ਮੁਖੀ, ਸਾਬਕਾ ਮੁਖੀ ਮਾਫ ਕਰਨਾ, ਜਿਹੜੇ ਸੁਮੇਧ ਸੈਣੀ, ਉਹ ਲਗਾਤਾਰ ਜਿਹੜਾ ਜੀ ਕਾਨੂੰਨੀ ਰਾਏ ਲੈ ਰਹੇ ਆ ਕਿ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਕੀਤਾ ਜਾਵੇ। ਜਿਹੜਾ ਸਪਲੀਮੈਂਟਰੀ ਚਲਾਨ ਐਨੀ ਟਾਈਮ ਜਿਹੜਾ ਜੀ ਉਹ ਪੇਸ਼ ਹੋਣ ਵਾਲਾ ਅਦਾਲਤ ਦੇ ਵਿੱਚ, ਇਹ ਕਿਹਾ ਜਾ ਰਿਹਾ ਹੈ ਕਿ ਅਦਾਲਤ ਦੇ ਵੱਲੋਂ ਛੇਤੀ ਇਹਨਾਂ ਨੂੰ ਸੰਮਣ ਕੀਤੇ ਜਾ ਸਕਦੇ ਆ। ਸੰਮਣ ਕੀਤੇ ਜਾਂਦੇ ਆ ਤੇ ਇਹਨਾਂ ਨੂੰ ਜ਼ਮਾਨਤ ਜਿਹੜੀ ਆ ਜੀ ਉਹ ਲੈਣੀ ਪੈਣੀ ਆ ਇਸ ਮਾਮਲੇ ਦੇ ਉੱਤੇ। ਇਸੇ ਕਰਕੇ ਅਕਾਲੀ ਦਲ ਦੇ ਪ੍ਰਧਾਨ ਬਿਲਕੁਲ ਚੁੱਪ-ਚਾਂ ਨੇ। ਔਰ ਕਿਹਾ ਜਾ ਰਿਹਾ ਕਿ ਬਹੁਤੀਆਂ ਮੀਟਿੰਗਸ ਕੈਂਸਲ ਕਰਕੇ ਉਹ ਦਿੱਲੀ ਦੇ ਵਿੱਚ ਵੱਖ-ਵੱਖ ਕਾਨੂੰਨੀ ਮਾਹਿਰਾਂ ਦੀ ਰਾਏ ਇਸ ਮਾਮਲੇ ਦੇ ਉੱਤੇ ਲੈ ਰਹੇ ਆ। ਉਧਰ ਪੰਜਾਬ ਸਰਕਾਰ ਨੇ IG ਰੈਂਕ ਦੇ ਪੁਲਿਸ ਅਧਿਕਾਰੀ ਤੇ ਬੇਅਦਬੀ ਗੋਲੀकांड ਦੀ ਜਾਂਚ ਲਈ ਬਣਾਏ ਵਿਸ਼ੇਸ਼ ਜਾਂਚ ਟੀਮ ਦੇ ਅਹਿਮ ਮੈਂਬਰ
ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੇ ਸੰਬੰਧੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਦਾਅਵਾ ਕੀਤਾ। ਜਿਹੜੀ ਗ੍ਰਹਿ ਵਿਭਾਗ ਦੇ ਵੱਲੋਂ ਤਿਆਰ ਕੀਤੀ ਰਿਪੋਰਟ ਹੈ ਉਹ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਮਿਸ਼ਨ ਦੇ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਦੇ ਉੱਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਇਹਨਾਂ ਦੀ ਪਾਲਣਾ ਕੀਤੀ ਗਈ। ਆਈਜੀ ਨੂੰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਲਾਤਾ ਗਿਆ। ਸਰਕਾਰ ਨੇ ਇਹ ਵੀ ਕਿਹਾ ਕਿ ਕਮਿਸ਼ਨ ਨੇ ਇਸ ਅਧਿਕਾਰੀ ਨੂੰ ਐਸਆਈਟੀ ਦੇ ਮੈਂਬਰ ਵਜੋਂ ਹਟਾਉਣ ਲਈ ਨਹੀਂ ਕਿਹਾ ਸੀ, ਸਗੋਂ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਵਰਜਿਆ ਸੀ। ਸਰਕਾਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਸੰਸਦੀ ਚੋਣਾਂ ਦੇ ਸਮੁੱਚੇ ਅਮਲ ਦੇ ਦੌਰਾਨ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਮੀਡੀਆ ਦੇ ਨਾਲ ਕੋਈ ਗੱਲ ਜਿਹੜੀ ਉਹ ਨਹੀਂ ਕੀਤੀ ਗਈ। ਇਹ ਟੈਕਨੀਕਲ ਪੁਆਇੰਟ ਜਿਹੜੇ ਦੀ ਇਹਦੇ ਵਿੱਚੋਂ ਕੁਛ ਆ ਗਏ, ਕਿਉਂਕਿ ਅਕਾਲੀ ਦਲ ਇਹ ਕਹਿੰਦਾ ਸੀਗਾ ਕਿ ਉਹਨੂੰ ਐਸਆਈਟੀ ਦੇ ਮੈਂਬਰ ਤੋਂ ਲਾਂਭੇ ਕਰ ਦਿੱਤਾ ਗਿਆ, ਜਦੋਂ ਕਿ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਆ ਉਹਨੇ ਕਿਹਾ ਕਿ ਚੋਣ ਕਮਿਸ਼ਨ ਨੇ ਕਿਤੇ ਵੀ ਇਹ ਨਹੀਂ ਸੀ ਕਿਹਾ ਕਿ ਜਿਹੜਾ ਜੀ ਉਹਨੂੰ ਐਸਆਈਟੀ ਤੋਂ ਲਾਂਭੇ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਜਿਹੜੇ ਨਿਰਦੇਸ਼ ਸੀਗੇ ਉਹ ਇਹ ਸੀਗੇ ਕਿ ਮੀਡੀਆ ਦੇ ਵਿੱਚ ਕਿਉਂ ਗਏ ਕੁੰਵਰ ਵਿਜੇ ਪ੍ਰਤਾਪ ਹੋਰੀ, ਉਹ ਮੀਡੀਆ ਦੇ ਵਿੱਚ ਨਾ ਜਾਣ। ਜੇ ਇਸ ਟੈਕਨੀਕਲ ਪੁਆਇੰਟ ਨੂੰ ਜਿਹੜਾ ਦੀ ਉਹ ਲਈਏ, ਕਿਉਂਕਿ ਸਰਕਾਰ ਦੇ ਕੋਲੇ ਉਹ ਚਿੱਠੀ ਹੋਊਗੀ ਜਿਹੜੀ ਚੋਣ ਕਮਿਸ਼ਨ ਨੇ ਲਿਖੀ ਸੀਗੀ ਸਰਕਾਰ ਨੂੰ, ਜਿਹਦੇ ਵਿੱਚ ਨਿਰਦੇਸ਼ ਦਿੱਤੇ ਸੀਗੇ, ਤੇ ਉਹਦੇ ਵਿੱਚ ਜੇ ਮੀਡੀਆ ਦੇ ਕੋਲੇ ਜਾਣ ਨੂੰ ਕਿਹਾ ਫਿਰ ਸਰਕਾਰ ਦਾ ਪੱਖ ਜਿਹੜਾ ਦੀ ਉਹ ਸਹੀ ਆ, ਔਰ ਇਹ ਪੱਖ ਚੋਣ ਕਮਿਸ਼ਨ ਤੱਕ ਜਿਹੜਾ ਦੀ ਉਹ ਪਹੁੰਚਾ ਦਿੱਤਾ ਗਿਆ। ਵੀ ਤੁਸੀਂ ਕਿਹਾ ਸੀ ਮੀਡੀਆ 'ਚ ਨਹੀਂ ਜਾਣਾ, ਤੇ ਉਦੋਂ ਬਾਅਦ ਜਦੋਂ ਤੱਕ ਚੋਣ ਜ਼ਾਬਤਾ ਰਿਹਾ ਕੁੰਵਰ ਵਿਜੇ ਪ੍ਰਤਾਪ ਹੋਰੀ ਮੀਡੀਆ ਦੇ ਵਿੱਚ ਜਿਹੜਾ ਦੀ ਉਹ ਨਹੀਂ ਗਏ, ਪਰ ਉਹ ਮੈਂਬਰ ਵਜੋਂ ਕਿਉਂਕਿ ਲਾਇਆ ਨਹੀਂ ਸੀ ਗਿਆ, ਨਾ ਲਾਉਣ ਦੇ ਕੋਈ ਨਿਰਦੇਸ਼ ਦਿੱਤੇ ਗਏ ਸੀ, ਇਸ ਕਰਕੇ ਉਹ ਆਪਣਾ ਕੰਮ ਜਿਹੜਾ ਸੀ ਉਹ ਕਰਦੇ ਰਹੇ। ਅਕਾਲੀ ਦਲ ਨੂੰ ਉਜਰ ਇਸ ਗੱਲ ਦੇ ਉੱਤੇ ਆ ਕਿ ਜਦੋਂ ਚੋਣ ਜ਼ਾਬਤਾ ਲੱਗਾ ਹੋਇਆ ਸੀ ਫਿਰ 23 ਤਰੀਕ ਨੂੰ ਜਿਹੜਾ ਜੀ ਉਹ ਕਿਉਂ ਜਿਹੜੇ ਸਾਈਨ ਕੀਤੇ ਗਏ ਚਲਾਨ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ, ਜਦੋਂ ਕਿ ਚੋਣ ਜ਼ਾਬਤਾ ਜਿਹੜਾ ਜੀ ਉਹ 27 ਤਰੀਕ ਲੱਥਦਾ ਆ। ਉਹਨਾਂ ਨੂੰ ਤਾਂ ਉਸ ਸਾਰੀ ਰਿਪੋਰਟ ਤੇ ਹੀ ਗੁੱਸਾ ਆ ਵੀ ਉਹਨਾਂ ਦਾ ਨਾਂ ਕਿਉਂ ਵਿੱਚ ਆਉਂਦਾ ਆ। ਤੇ ਅੱਗੇ ਗੱਲ ਕਰਦੇ ਹਾਂ, ਸਾਕਾ ਨੀਲਾ ਤਾਰਾ ਦੇ ਟਾਈਮ ਦੇ ਉੱਤੇ ਭਾਰਤੀ ਫੌਜ ਵੱਲੋਂ ਜਿਹੜਾ ਸਮਾਨ ਚੱਕ ਕੇ ਲੈ ਗਏ ਸੀਗੇ ਦਰਬਾਰ ਸਾਹਿਬ ਤੋਂ ਰੈਫਰੈਂਸ ਲਾਇਬ੍ਰੇਰੀ ਦਾ, ਉਸ ਨੂੰ ਲੱਭਣ ਦੀਆਂ ਹੁਣ ਕੋਸ਼ਿਸ਼ਾਂ ਹੋ ਰਹੀਆਂ, ਲਿਸਟਾਂ ਮੰਗੀਆਂ ਜਾ ਰਹੀਆਂ। ਬਿਲਕੁਲ ਜੀ, ਐਕਚੁਅਲੀ ਇਹ ਭੇਦ ਵੱਡੇ ਜਿਹੜਾ ਜੀ ਉਹ ਬਰਕਰਾਰ ਹੈ। ਹੁਣ ਸਵਾਲ ਜਿਹੜਾ ਨਾ ਜੀ ਉਹ ਵੱਡਾ ਜਿਹੜਾ ਇਹ ਬਣਦਾ ਆ ਕਿ ਇਹ ਜਿਹੜੇ ਭੇਦ ਨੇ ਇਹ ਕਦੀ ਖੁੱਲ ਸਕਣਗੇ, ਕਿਉਂਕਿ 35 ਸਾਲ ਦਾ ਸਮਾਂ ਤਾਂ ਜਿਹੜਾ ਜੀ ਉਹ ਹੋ ਗਿਆ, ਪਹਿਲਾਂ ਹੀ ਹੋ ਗਿਆ, ਔਰ 35 ਸਾਲ ਤੋਂ ਵੱਧ ਜਿਹੜਾ ਜੀ ਹੋਰ ਕਿੰਨਾ ਸਮਾਂ ਲੱਗੂਗਾ ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ। ਜਿਹੜਾ ਮਨਜੀਤ ਸਿੰਘ ਜੀਕੇ ਹੋਰੀ ਸਵਾਲ ਉਠਾ ਰਹੇ ਆ ਪਿਛਲੇ ਦਿਨਾਂ ਤੋਂ ਕਿ ਹੱਥ ਲਿਖਤ ਬੀੜ ਜਿਹੜੀ ਆ ਜੀ ਉਹ ਵੇਚ ਦਿੱਤੀ ਗਈ ਕਰੋੜਾਂ ਰੁਪਏ 'ਚ, ਇਹਦਾ ਕੋਈ ਜਵਾਬ ਨਹੀਂ ਆਇਆ ਜੀ ਅਜੇ ਤੱਕ। ਕਿਸੇ ਨੇ ਕੋਈ ਜਵਾਬ ਜਿਹੜਾ ਉਹ ਦਿੱਤਾ ਨਹੀਂ, ਨਾ ਅਕਾਲੀ ਦਲ ਦੀ ਤਰਫੋਂ ਕੋਈ ਸਪਸ਼ਟੀਕਰਨ ਆਇਆ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਕੋਈ ਸਪਸ਼ਟੀਕਰਨ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਆਇਆ। ਇਹਦੇ ਵਿੱਚ ਇੱਕ ਜਿਹੜਾ ਜੀ ਭੇਦ ਹੋਰ ਹੈ, ਉਹ ਇਹ ਆ ਕਿ 2002 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਸੀਗੀ। ਸਤਨਾਮ ਸਿੰਘ ਖੰਡਾ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਤੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਦੱਸੋ ਉਹ ਸਮਾਨ ਕਿੱਥੇ ਆ ਜਿਹੜਾ ਤੁਸੀਂ 1984 ਚ ਸਾਕਾ ਨੀਲਾ ਤਾਰਾ ਦੇ ਸਮੇਂ ਫੌਜ ਚੁੱਕ ਕੇ ਲਗਾਈ ਸੀ। ਇਹਦੇ ਵਿੱਚ ਸੀਬੀਆਈ ਨੇ ਲਿਖਤੀ ਰੂਪ ਦੇ ਵਿੱਚ ਸੁਪਰੀਮ ਕੋਰਟ ਨੂੰ 2004 ਦੇ ਵਿੱਚ ਦੱਸਿਆ ਸੀਗਾ ਕਿ ਫੌਜ ਨੇ ਵੱਲੋਂ ਚੁੱਕਿਆ ਗਿਆ ਐਸਜੀਪੀਸੀ ਦਾ ਸਾਰਾ ਖਜ਼ਾਨਾ ਮੋੜਿਆ ਜਾ ਚੁੱਕਿਆ, ਔਰ ਸੁਪਰੀਮ ਕੋਰਟ ਨੇ ਕਿਉਂਕਿ ਲਿਖਤੀ ਰੂਪ ਦੇ ਵਿੱਚ ਉਹਨੇ ਨਾਲ ਕੁਝ ਪ੍ਰੂਫ ਜਿਹੜੇ ਲਾਏ ਸੀ ਮੋੜਨ ਦੇ, ਉਹਦੇ ਕਰਕੇ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਜਿਹੜਾ ਜੀ 30 ਅਕਤੂਬਰ 2004 ਨੂੰ ਐਸਜੀਪੀਸੀ ਨੂੰ ਖਜ਼ਾਨੇ ਦੇ 2 ਟਰੰਕ ਮੋੜੇ ਗਏ ਸੀ। ਇਹਨਾਂ ਟਰੰਕਾਂ ਦੇ ਵਿੱਚ ਅੱਗ ਦੇ ਨਾਲ ਸੜਿਆ ਸੋਨਾ ਚਾਂਦੀ, ਭਾਰੀ ਗਿਣਤੀ ਦੇ ਵਿੱਚ ਭਾਰਤੀ ਵਿਦੇਸ਼ੀ ਕਰੰਸੀ ਤੇ 2 ਇਤਿਹਾਸਕ ਪਿਸਤੌਲ ਵੀ ਜਿਹੜੇ ਇਹਦੇ ਨਾਲ ਸੀਗੇ। ਔਰ ਇਹ ਗਏ ਕਿੱਥੇ ਜੀ? ਇਹ ਸਾਰਾ ਜਿਹੜਾ ਸਮਾਨ ਸੀਗਾ ਸੋਨਾ ਚਾਂਦੀ ਕਿੱਥੇ ਗਿਆ ਜੀ? ਇਹ ਜਿਹੜਾ ਜੀ ਅਜੇ ਵੀ ਭੇਦ ਇੱਕ ਜਿਹੜਾ ਜੀ ਉਹ ਬਰਕਰਾਰ ਹੈ। ਦੂਜੇ ਪਾਸੇ ਜਿਹੜੇ ਜੋਗਿੰਦਰ ਸਿੰਘ ਵੇਦਾਂਤੀ ਨੇ, ਸਾਬਕਾ ਉਹ ਜਥੇਦਾਰ ਵੀ ਨੇ, ਉਹਨਾਂ ਨੇ ਅੱਜ ਇੱਕ ਨਵਾਂ ਜਿਹੜਾ ਜੀ ਬਿਆਨ ਦਿੱਤਾ, ਕਿਉਂਕਿ ਜਦੋਂ ਸਾਕਾ ਨੀਲਾ ਤਾਰਾ ਹੋਇਆ ਉਦੋਂ ਬਾਅਦ ਜਿਹੜੇ ਇੱਥੇ ਗਏ ਸੀ, ਜਿਹੜੇ ਪਹਿਲੇ ਜਾਣ ਵਾਲੇ ਵਿਅਕਤੀ ਸੀ, ਉਹਨਾਂ ਦੇ ਵਿੱਚੋਂ ਜੋਗਿੰਦਰ ਸਿੰਘ ਵੇਦਾਂਤੀ ਹੋਰੀ ਵੀ ਕਹਿੰਦੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਹੀ ਨਹੀਂ ਲਾਈ ਗਈ ਸੀ। ਜੇ ਅੱਗ ਨਹੀਂ ਸੀ ਲਾਈ ਗਈ ਤੇ ਫਿਰ ਉਹ ਸਮਾਨ ਜਿਹੜਾ ਜੀ ਜਿਹੜੇ ਕਹਿੰਦੇ ਨੇ ਕਿ ਸੜ ਗਿਆ ਉਹ ਖਜ਼ਾਨਾ, ਉਹ ਕੀ ਸੀ? ਫਿਰ ਉਹਦੇ ਵਿੱਚ ਮਨਜੀਤ ਸਿੰਘ ਜੀਕੇ ਦੇ ਜਿਹੜੇ ਸਵਾਲ ਹੈ ਕਿ ਉਸ ਟਾਈਮ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਚਾਲੇ ਜਿਹੜਾ ਚਿੱਠੀ ਪੱਤਰ ਹੋਇਆ ਸੀਗਾ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ, ਉਹਨੂੰ ਨਸ਼ਟ ਜਿਹੜਾ ਜੀ ਉਹ ਕੀਤਾ ਗਿਆ। ਕੀ ਇਹਦੇ ਵਿੱਚ ਮਨਜੀਤ ਜੀਕੇ ਦੀ ਫਿਰ ਜਿਹੜੀ ਆ ਜੀ ਉਹ ਗੱਲ ਉਹਦੇ ਉੱਤੇ ਯਕੀਨ ਕੀਤਾ ਜਾਵੇ? ਇਹ ਅਜਿਹਾ ਭੰਬਲ ਭੂਸਾ ਜਿਹੜਾ ਕਿ
ਸਾਕਾ ਨੀਲਾ ਤਾਰਾ ਦੇ 35 ਸਾਲ ਤੋਂ ਬਾਅਦ ਜਿਹੜਾ ਜੀ ਵੱਡਾ ਖੜਾ ਹੋ ਗਿਆ। ਸੁਖਬੀਰ ਸਿੰਘ ਬਾਦਲ ਹੁਰੀ ਗਏ ਸੀ ਖਜ਼ਾਨਾ ਵਾਪਸ ਲੈਣ ਗ੍ਰਹਿ ਮੰਤਰਾਲੇ ਤੋਂ, ਉਹਨਾਂ ਨੇ ਜਿਹੜੀ ਚਿੱਠੀ ਲਿਖਤੀ ਵੀ ਦਿਓ ਲਿਸਟ, ਉਹਨੇ ਇਹ ਨਵਾਂ ਜਿਹੜਾ ਜੀ ਭੇਦ ਸਾਹਮਣੇ ਜਿਹੜਾ ਜੀ ਉਹ ਲੈ ਆਂਦੇ ਕਿ ਖਜ਼ਾਨਾ ਤਾਂ ਬਹੁਤਾ ਮਿਲ ਚੁੱਕਾ ਹੋਇਆ, ਹਾਂ ਇੰਨਾ ਜ਼ਰੂਰ ਹੈ ਕਿ ਉੱਥੇ ਰੱਖਿਆ ਨਹੀਂ ਗਿਆ ਜਿੱਥੋਂ ਚੁੱਕਿਆ। ਰੱਖਿਆ ਕਿੱਥੇ ਗਿਆ। ਬਾਕੀ ਜਿਹੜੀ ਅੱਗ ਵਾਲੀ ਗੱਲ ਆ, ਇੱਕ ਚਸ਼ਮਦੀਦ ਗਵਾਹ ਸੀ ਲੇਡੀ, ਉਹਨੇ ਵੀ ਦੱਸਿਆ ਸੀ ਕਿ ਉੱਥੇ ਅੱਗ ਨਹੀਂ ਲਾਈ ਗਈ ਸੀਗੀ। ਕੁਛ ਕੁ ਅਖਬਾਰਾਂ ਨੂੰ ਅੱਗ ਲਾ ਕੇ ਤਾਂ ਉਹਨੇ ਸ਼ੋਅ ਕੀਤਾ ਹੋਇਆ ਸੀਗਾ। ਚਲੋ ਅੱਗੇ ਦੇਖਦੇ ਹਾਂ ਕੀ ਬਣਦਾ ਕੀ ਆ। ਤੇ ਅੱਗੇ ਸੰਗਰੂਰ ਤੇ ਸੁਨਾਮ ਦੀ ਜੇ ਗੱਲ ਕਰੀਏ ਤਾਂ ਮੁਕੰਮਲ ਬੰਦ ਰਹੇ ਤਾਂ ਮੁਕੱਦਮਾ ਹਾਈਕੋਰਟ। ਬਿਲਕੁਲ ਐਕਚੁਅਲੀ ਇਹ ਆਮ ਲੋਕ ਹੀ ਆ ਜੀ, ਜਿਹਦੇ ਵਿੱਚ ਇਹ ਤਾਂ ਨਹੀਂ ਹੈਗਾ ਕਿ ਕੋਈ ਜਿਹੜੇ ਜੀ ਖਾਸ ਬੰਦੇ ਨੇ ਜਿਹੜੇ ਉਹ ਅਗਵਾਈ ਕਰ ਰਹੇ ਆ। ਨੌਜਵਾਨ ਨੇ ਜਿਹੜੇ ਜੀ ਉਹ ਲੱਗੇ ਹੋਏ, ਜਿਨ੍ਹਾਂ ਨੇ ਸੰਗਰੂਰ ਮੁਕੰਮਲ ਤੌਰ ਦੇ ਉੱਤੇ ਬੰਦ ਰੱਖਿਆ। ਸੁਨਾਮ ਜਿਹੜਾ ਸੀਗਾ ਜੀ ਮੁਕੰਮਲ ਤੌਰ ਦੇ ਉੱਤੇ ਬੰਦ ਰੱਖਿਆ। ਸੁਨਾਮ ਦੇ ਤਾਂ ਜਿਹੜੀਆਂ ਸੜਕਾਂ ਸੀ ਉਹ ਵੀ ਜਾਮ ਰਹੀਆਂ, ਔਰ ਇਹ ਜਾਮ ਜਿਹੜਾ ਸੀਗਾ ਜੀ ਸ਼ਾਮ ਨੂੰ ਜਾ ਕੇ ਫੇਰ ਖੁੱਲਿਆ। ਔਰ ਜਿਹੜੇ ਲੋਕ ਨੇ ਉਹ ਅਜੇ ਵੀ ਭਰੇ ਪੀਤੇ ਬੈਠੇ ਆ ਜੀ, ਔਰ ਉਹਨਾਂ ਦੇ ਵਿੱਚ ਗੁੱਸਾ ਜਿਹੜਾ ਜੀ ਜਿਉਂ ਦਾ ਤਿਉਂ ਬਰਕਰਾਰ ਹੈ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਆਪਾਂ ਗੱਲ ਸਾਂਝੀ ਕੀਤੀ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਪਾਏ ਗਏ ਜਿਹੜੇ ਸੀਗਾ ਸਟੇਟਸ ਤੇ ਕੀਤਾ ਗਿਆ ਟਵੀਟ, ਉਹਦੇ ਹੇਠ ਲੋਕਾਂ ਨੇ ਕਿਵੇਂ ਭੜਾਸ ਕੱਢੀ ਆ, ਉਹ ਲੁਕੀ ਛਿਪੀ ਨਹੀਂ। ਉਦੋਂ ਬਾਅਦ ਸਰਕਾਰ ਚੁੱਪ ਹੈ। 24 ਘੰਟਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਖੁੱਲੇ ਬੋਰਵੈਲ ਦੀ ਜਿਹੜੀ ਇਹਦੀ ਰਿਪੋਰਟ ਕਰਨ ਲਈ ਆਖਿਆ ਗਿਆ ਸੀਗਾ। ਕਿੰਨੇ ਕੁ ਲੱਭੇ ਆ, ਥਾਂ ਥਾਂ ਦੇ ਉੱਤੇ ਖਬਰਾਂ ਭਰੀਆਂ ਪਈਆਂ ਜੀ ਵੀ ਇੱਥੇ ਵੀ ਖੁੱਲਾ ਬੋਰਵੈਲ, ਉਹਦਾ ਕੁਛ ਨਹੀਂ ਜਿਹੜਾ ਜੀ ਹੋਇਆ। ਸਰਕਾਰੀ ਦਾਅਵੇ ਭਾਵੇਂ ਕੁਛ ਵੀ ਜਿਹੜਾ ਜੀ ਉਹ ਹੁੰਦੇ ਰਹਿਣ। ਦੂਜੇ ਪਾਸੇ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ। ਸੰਗਰੂਰ ਦੇ ਇੱਕ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਵਕੀਲ ਨੇ ਇਹ ਪਟੀਸ਼ਨ ਜਿਹੜੀ ਦਾਇਰ ਕੀਤੀ ਆ, ਔਰ ਇਹਦੇ ਉੱਤੇ ਸੋਮਵਾਰ ਨੂੰ ਸੰਭਾਵੀ ਰੂਪ ਦੇ ਵਿੱਚ ਸੁਣਵਾਈ ਜਿਹੜੀ ਆ ਜੀ ਉਹ ਹੋ ਸਕਦੀ ਆ। ਇਸ ਐਡਵੋਕੇਟ ਨੇ ਦਾਖਲ ਕੀਤੀ ਇਸ ਪਟੀਸ਼ਨ ਦੇ ਵਿੱਚ ਜਿਹੜੀ ਆ ਜੀ ਆਖਿਆ ਹੈ ਕਿ ਫਤਿਹਵੀਰ ਨੂੰ ਬਚਾਉਣ ਦੇ ਵਾਸਤੇ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਜੀ ਉਹ ਨਾਕਾਮ ਰਿਹਾ, ਔਰ ਬਚਾਅ ਕਾਰਜ ਜਿਹੜੇ ਜੀ ਉਹ ਸਹੀ ਢੰਗ ਦੇ ਨਾਲ ਨਹੀਂ ਕੀਤੇ ਗਏ। ਬੱਚੇ ਨੂੰ ਬੋਰਵੈਲ ਦੇ ਵਿੱਚੋਂ ਕੱਢਣ ਦੇ ਵਾਸਤੇ 6 ਦਿਨ ਚੱਲੇ ਬਚਾਅ ਦੇ ਵਾਸਤੇ ਸਮੁੱਚੀ ਰਿਪੋਰਟ ਪੰਜਾਬ ਸਰਕਾਰ ਤੋਂ ਤਲਬ ਕੀਤੀ ਜਾਵੇ, ਉਹਨੇ ਇਹ ਮੰਗ ਕੀਤੀ ਹੈ। ਨਾਲ ਦੀ ਨਾਲ ਇਸ ਪਟੀਸ਼ਨ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਜਾਣਕਾਰੀ ਵੀ ਮੰਗੀ ਜਾਵੇ ਕਿ ਇਸ ਸਭ ਦਾ ਇੰਚਾਰਜ ਕੌਣ ਸੀਗਾ, ਜਿਹੜੀ ਕਿ ਬਹੁਤ ਅਹਿਮ ਜਿਹੜੀ ਜੀ ਔਰ ਵੱਡੀ ਇਹ ਗੱਲ ਹੈ ਕਿ ਇਹਦਾ ਕੌਣ ਇੰਚਾਰਜ ਸੀਗਾ। NDRF ਦੀ ਟੀਮ ਦੀ ਜ਼ਿੰਮੇਵਾਰੀ ਬਾਰੇ ਵੀ ਰਿਪੋਰਟ ਜਿਹੜੀ ਜੀ ਉਹ ਲਈ ਜਾਵੇ। ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਦੇ ਵਾਸਤੇ ਜ਼ਿੰਮੇਵਾਰੀ ਜਿਹੜੀ ਜੀ ਉਹ ਤੈਅ ਕੀਤੀ ਜਾਵੇ। ਕੋਈ ਵਿਸ਼ੇਸ਼ ਪਾਲਿਸੀ ਬਣਾਈ ਜਾਵੇ। ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਧਿਰ ਜਿਹੜਾ ਜੀ ਉਹ ਬਣਾਇਆ ਗਿਆ। ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਸੰਗਰੂਰ, ਡਿਸਟ੍ਰਿਕਟ ਪੁਲਿਸ ਮੁਖੀ ਸੰਗਰੂਰ, SDM ਸੁਨਾਮ, ਇਹਨੂੰ ਇਹਦੇ ਵਿੱਚ ਜਿਹੜਾ ਜੀ ਉਹ ਧਿਰ ਬਣਾਇਆ ਗਿਆ। ਔਰ ਇਹ ਆਖਿਆ ਗਿਆ ਜੀ ਕਿ ਇਹਦੇ ਸੰਬੰਧੀ ਛੇਤੀ ਜਿਹੜੀ ਜੀ ਸੁਣਵਾਈ ਸ਼ੁਰੂ ਹੋਊਗੀ। ਔਰ ਇਹ ਵੀ ਕਿਹਾ ਗਿਆ ਕਿ 5 ਵਕੀਲਾਂ ਦਾ ਪੈਨਲ ਬਣਾਇਆ ਗਿਆ, ਜਿਹੜੇ ਬੱਚੇ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਜਿਹੜੀ ਹੈ ਜੀ ਉਹਨਾਂ ਨੇ ਕੀਤੀ ਆ। ਔਰ ਇਹ ਕਿਹਾ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਜਿਹੜੀ ਜੀ ਇਸ ਪੈਨਲ ਦੀ ਮਦਦ ਕਰਨ। ਪਰਿਵਾਰ ਕਿੰਨੀ ਕੁ ਮਦਦ ਕਰਦਾ ਪੈਨਲ ਦੀ ਇਹ ਨਹੀਂ ਕੁਛ ਵੀ ਪਤਾ। ਹਾਂ ਇੰਨਾ ਜ਼ਰੂਰ ਹੈ ਕਿ ਜੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਹੁੰਦੀ ਆ, ਸਰਕਾਰ ਦੀ ਖਿਚਾਈ ਹੁੰਦੀ ਆ, ਤਾਂ ਕਮ ਸੇ ਕਮ ਕੁਛ ਜਿਹੜੀਆਂ ਚੀਜ਼ਾਂ ਨੇ ਉਹ ਬਾਹਰ ਆਉਣਗੀਆਂ ਕਿ ਇਹਦਾ ਇੰਚਾਰਜ ਕੌਣ ਸੀਗਾ। ਜੇ ਡਿਪਟੀ ਕਮਿਸ਼ਨਰ ਉਹਦੇ ਇੰਚਾਰਜ ਸੀ ਤਾਂ ਉੱਥੇ NDRF ਦੀ ਟੀਮ ਦੇ ਨਾਲ ਬਰਾਬਰ ਦੇ ਉੱਤੇ ਤੁਰੰਤ ਸਰਸੇ ਵਾਲੇ ਦੇ ਪ੍ਰੇਮੀਆਂ ਨੂੰ ਵਰਦੀਆਂ ਪਵਾ ਕੇ ਕਿੰਨ ਖੜਾ ਕੀਤਾ। ਤੇ ਜਿਹੜਾ ਕਾਜ ਸੀਗਾ ਜੀ ਉਹ ਮੈਨੂਅਲ ਕਿੱਦਾਂ ਹੁੰਦਾ ਰਿਹਾ, ਹੱਥਾਂ ਦੇ ਨਾਲ ਖੁਰਪਿਆਂ ਦੇ ਨਾਲ ਜਿਹੜਾ ਜੀ ਉਹ ਮਿੱਟੀ ਪੁੱਟਣ ਦਾ। ਕੀ ਪ੍ਰਸ਼ਾਸਨ ਸੁਸਤ ਸੁੱਤਾ ਪਿਆ ਸੀਗਾ ਜੀ ਉੱਥੇ ਬੈਠਾ, ਜਦੋਂ ਕਿ ਲੇਟੈਸਟ ਤੋਂ ਲੇਟੈਸਟ ਤਕਨੀਕ ਜਿਹੜੀ ਆ ਜੀ ਇਹ ਨਹੀਂ ਹੈਗਾ ਕਿ ਇੱਥੇ ਭਾਰਤ 'ਚ ਮੌਜੂਦ ਨਹੀਂ ਗੀ, ਮੌਜੂਦ ਨੇ ਉਹ ਚੀਜ਼ਾਂ, ਉਹਨਾਂ ਦੀ ਵਰਤੋਂ ਜਿਹੜੀ ਆ ਜੀ ਉਹ ਕਿਉਂ ਨਹੀਂ ਕੀਤੀ। ਇਹ ਵੀ ਜੀ ਭੇਦ ਹੀ ਬਣੇ ਰਹਿਣਗੇ, ਪਤਾ ਨਹੀਂ ਕਿੰਨਾ ਕੁ ਚਿਰ ਲੱਗੂਗਾ। ਤੇ ਅੱਗੇ ਫਤਿਹਵੀਰ ਦੀ ਗੱਲ ਕਰੀਏ ਕਿ ਉਸ ਦੇ ਭੋਗ ਤੇ ਆਉਣ ਤੋਂ ਰਾਜਸੀ ਨੇਤਾਵਾਂ ਨੂੰ ਜਿਹੜਾ ਰੋਕਿਆ ਆਮ ਲੋਕਾਂ ਨੇ। ਬਿਲਕੁਲ ਜੀ, ਐਕਚੁਅਲੀ ਇਹ ਪਰਿਵਾਰ ਦੇ ਵੱਲੋਂ ਤਾਂ ਕਿਸੇ ਕਿਸਮ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਜਿਹੜਾ ਆਮ ਲੋਕਾਂ ਨੇ ਇਹ ਐਲਾਨ ਜਿਹੜਾ ਜੀ ਕੀਤਾ ਕਿ 2 ਸਾਲਾ ਜਿਹੜਾ ਬੱਚਾ ਸੀਗਾ ਫਤਿਹਵੀਰ, ਉਹਦਾ ਜਦੋਂ ਭੋਗ ਪਾਇਆ ਜਾਊਗਾ ਤੇ ਉਹਦੇ ਉੱਤੇ ਅਸੀਂ ਕਿਸੇ ਨੇਤਾ ਨੂੰ ਉਹਦੇ ਭੋਗ ਤੇ ਨਹੀਂ ਆਉਣ ਦੇਣਾ। ਅੱਜ ਜਿਹੜਾ ਜੀ ਇਹਦੇ ਜਿਹੜੀਆਂ ਅਸਥੀਆਂ ਨੇ ਉਹ ਜਲ ਪ੍ਰਵਾਹ ਕਰਕੇ ਉਦੋਂ ਬਾਅਦ ਸਮਾਂ ਜਿਹੜਾ ਜੀ ਉਹ ਦਿੱਤਾ ਜਾਊਗਾ ਭੋਗ ਦਾ, ਕਿ ਕਿਸ ਦਿਨ ਜਿਹੜਾ ਜੀ ਇਹ ਭੋਗ ਹੁੰਦਾ ਆ।
ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਜਿਹੜੀ ਹੈ ਜੀ ਉਹਨੂੰ ਅੰਜਾਮ ਦੇਣਗੇ ਇਸ ਇਲਾਕੇ ਦੇ ਨਿਵਾਸੀ। ਜਿੱਦਣ ਇਹਦਾ ਅੰਤਮ ਸੰਸਕਾਰ ਹੋਇਆ ਉਸ ਦਿਨ ਜਿਹੜਾ ਪਰਿਵਾਰ ਸੀਗਾ ਉਹਨੇ ਇਹ ਗੱਲ ਕਹਿ ਦਿੱਤੀ ਸੀ, ਕਿਸੇ ਦਬਾਅ ਹੇਠ ਲੱਗਦਾ ਜੀ ਜਿਹੜੀ ਉਹ ਕਹੀ ਗਈ ਹੈ ਗੱਲ, ਇਹ ਤਾਂ ਕੋਈ ਸ਼ੱਕ ਹੀ ਨਹੀਂਗਾ ਕਿ ਅਸੀਂ ਕਿਸੇ ਐਜੀਟੇਸ਼ਨ ਦੇ ਵਿੱਚ ਹਿੱਸਾ ਨਹੀਂ ਲੈਣਾ। ਉਦਣ ਵੀ ਨੇਤਾਵਾਂ ਨੂੰ ਨਾ ਸੱਦਣ ਦੀ ਗੱਲ ਜਿਹੜੀ ਜੀ ਭੋਗ ਦੇ ਉੱਤੇ ਆਖੀ ਗਈ ਸੀ। ਸੂਤਰਾਂ ਦੇ ਮੁਤਾਬਕ ਜਿਹੜਾ ਜੀ ਉਹਦੇ ਪਰਿਵਾਰ ਨੇ ਕਿਹਾ ਸੀ ਅਸੀਂ ਇਸ ਕੋਈ ਪਾਬੰਦੀ ਜਿਹੜੀ ਜੀ ਉਹ ਨਹੀਂ ਲਾ ਸਕਦੇ, ਪਰ ਜਿੰਨਾ ਆਪਰੇਸ਼ਨ ਹੋਇਆ ਜਿਵੇਂ ਉਹਦੇ ਵਿੱਚ ਪ੍ਰਸ਼ਾਸਨ ਜਿਹੜਾ ਉਹਦੀ ਅਣਗਹਿਲੀ ਜਿਹੜੀ ਨਜ਼ਰ ਆਈ ਹੈ। ਦੂਸਰਾ ਜਿਹੜੇ ਨੇਤਾ ਨੇ ਜਿਹੜੇ ਰਾਜਨੀਤਿਕ ਲੋਕ ਨੇ, ਚਾਹੇ ਉਹ ਹਲਕੇ ਦਾ MLA ਆ, ਕਿਉਂਕਿ ਸੁਨਾਮ ਹਲਕਾ ਪੈਂਦਾ ਜੀ ਵਿਧਾਨ ਸਭਾ ਦਾ, ਉੱਥੋਂ ਅਮਨ ਅਰੋੜਾ ਹੋਰੀ MLA ਨੇ, ਉਹ ਤਾਂ ਪਤਾ ਨਹੀਂ ਕਿਤੇ ਸ਼ਾਇਦ ਠੰਡੇ ਮੁਲਕ 'ਚ ਗਏ ਹੋਏ, ਉਹ ਤਾਂ ਕਿਤੇ ਦਿਸੇ ਨਹੀਂ। ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਹੋਰੀ, ਉਹ ਵੀ ਉੱਥੇ ਕਿਤੇ ਨਹੀਂ ਜਿਹੜਾ ਜੀ ਲੋਕਾਂ ਦੇ ਨਾਲ ਦਿਸੇ। ਲੋਕਾਂ ਦੇ ਮਨਾਂ ਦੇ ਅੰਦਰ ਵੱਡਾ ਰੋਹ ਇਸ ਸਭ ਕਾਸੇ ਨੂੰ ਲੈ ਕੇ ਜਿਹੜਾ ਜੀ ਉਹ ਪਾਇਆ ਜਾ ਰਿਹਾ। ਲੋਕ ਕਹਿੰਦੇ ਆ ਕਿ ਉਹ ਫਤਿਹਵੀਰ ਦੇ ਭੋਗ ਦੇ ਮੌਕੇ ਦੇ ਉੱਤੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਵੰਡ ਦੇਣਗੇ, ਨਾ ਉਹ ਕਿਸੇ ਵੀ ਪਾਰਟੀ ਦੇ ਸਿਆਸੀ ਨੇਤਾ ਨੂੰ, ਚਾਹੇ ਉਹ ਸਰਕਾਰ ਦੀ ਤਰਫੋਂ ਹੋਵੇ ਚਾਹੇ ਉਹ ਵਿਰੋਧੀ ਧਿਰ ਦੀ ਤਰਫੋਂ ਹੋਵੇ, ਉਹਨਾਂ ਨੇ ਅੰਤਮ ਅਰਦਾਸ ਦੇ ਦੌਰਾਨ ਕਿਸੇ ਨੂੰ ਪਹੁੰਚਣ ਨਹੀਂ ਉੱਥੇ ਦੇਣਾ। ਲੋਕਾਂ ਦਾ ਇਹ ਕਹਿਣਾ ਹੈ ਕਿ ਜੇ ਕੋਈ ਨੇਤਾ ਆਪਣੇ ਤੌਰ ਦੇ ਉੱਤੇ ਸਿਕਿਉਰਿਟੀ ਦੇ ਨਾਲ ਇੱਥੇ ਆਉਣ ਦੀ ਕੋਸ਼ਿਸ਼ ਕਰੂਗਾ ਤਾਂ ਉਹ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਵੇ। ਲੋਕ ਜਿਹੜੇ ਆ ਜੀ ਉਹ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਲੰਮੇ ਹੱਥੀਂ ਜਿਹੜਾ ਜੀ ਉਹ ਲੈ ਰਹੇ ਆ। ਇਹ ਕਹਿ ਰਹੇ ਆ ਕਿ ਇਹ ਜੇਕਰ ਸਿਆਸੀ ਨੇਤਾਵਾਂ ਨੇ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਇਆ ਹੁੰਦਾ ਪਹਿਲੇ ਦਿਨ ਤੋਂ, ਤਾਂ ਮਦਦ ਜਿਹੜੀ ਆ ਜੀ ਉਹ ਕੇਂਦਰ ਤੋਂ ਵੀ ਲਈ ਜਾ ਸਕਦੀ ਸੀਗੀ। ਜੇ ਉਹ ਇਹ ਕਹਿੰਦੇ ਆ ਕਿ ਜੇ ਇਹ ਸਿਆਸੀ ਨੇਤਾ ਉੱਥੇ ਆ ਕੇ ਬਹਿ ਜਾਂਦੇ ਜਿੱਥੇ ਇਹ ਆਪਰੇਸ਼ਨ ਚੱਲਦਾ ਸੀਗਾ, ਤੇ ਪ੍ਰਸ਼ਾਸਨ ਦੇ ਉੱਤੇ ਫਿਰ ਦਬਾਅ ਪੈ ਜਾਣਾ ਸੀਗਾ, ਤੇ ਫਿਰ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਜਿਹੜੇ ਤੁਰਤ ਲੈਣੇ ਪੈਣੇ ਸੀਗੇ। ਔਰ ਇਹਨਾਂ ਫੈਸਲਿਆਂ ਦੇ ਵਿੱਚ ਲੇਟੈਸਟ ਮਸ਼ੀਨਾਂ ਜਿਹੜੀਆਂ ਦੀ ਉਹ ਮੰਗਵਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ। ਲੋਕਾਂ ਦਾ ਇਹ ਕਹਿਣਾ ਆ ਕਿ ਇਹ ਨੇਤਾ ਜਿਹੜੇ ਸੀਗੇ ਜੀ ਉਹ ਸਾਹਮਣੇ ਨਹੀਂ ਆਏ, ਉਹ ਮਾੜੇ ਟਾਈਮ ਦੇ ਉੱਤੇ ਲੋਕਾਂ ਦੀ ਬਾਂਹ ਉਹਨਾਂ ਨੇ ਨਹੀਂ ਫੜੀ, ਜਿਹਦੇ ਕਰਕੇ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਉਹ ਵੱਡਾ ਰੋਸ ਹੈ। ਜਦੋਂ ਫਤਿਹਵੀਰ ਦਾ ਭੋਗ ਹੋਊਗਾ ਜੀ ਉਸ ਦਿਨ ਇਹ ਦੇਖਣ ਵਾਲੀ ਗੱਲ ਰਹੂਗੀ ਕਿ ਕੀ ਇਹ ਸਿਆਸੀ ਨੇਤਾ ਇਸ ਭੋਗ ਤੋਂ ਦੂਰ ਰਹਿੰਦੇ ਆ। ਜਿਹੋ ਜਿਹਾ ਮਾਹੌਲ ਜਿਹੜਾ ਜੀ ਉਹ ਲੋਕ ਬਣਾ ਰਹੇ ਆ, ਜਿੰਨੇ ਤੱਤੇ ਆ ਲੋਕ, ਲੱਗਦਾ ਨਹੀਂ ਕਿ ਸਿਆਸੀ ਨੇਤਾ ਜਿਹੜੇ ਜੀ ਇਸ ਭੋਗ ਦੇ ਉੱਤੇ ਆਉਣਗੇ, ਨਹੀਂ ਮੂੰਹ ਕਰਨਗੇ ਜੀ ਉੱਧਰ ਨੂੰ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਸ ਦਾ ਅਹੁਦਾ ਹਜੇ ਖਾਲੀ ਪਿਆ ਆ, ਕੀ ਕਨਸੂਆਂ ਨੇ ਇਸ ਦੀਆਂ? ਉਹਦੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਸਸਪੈਂਸ ਆ ਉਹ ਬਰਕਰਾਰ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਹੋਰੀ ਇਹ ਆਪਣਾ ਅਹੁਦਾ ਸੰਭਾਲਣਗੇ। ਨਵਾਂ ਜਿਹੜਾ ਉਹਨਾਂ ਦਾ ਰੱਦੋ ਬਦਲ ਜਿਹੜੀ ਹੈ ਜੀ ਉਹ ਕੀਤੀ ਗਈ ਆ। ਆਪਾਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਇਸ ਗੱਲ ਨੂੰ ਲੈ ਕੇ ਔਖੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਰੱਦੋ ਬਦਲ ਕਿਉਂ ਕੀਤੀ ਆ। ਕਾਂਗਰਸ ਦੇ ਅੰਦਰ ਵੀ ਜਿਹੜੇ ਕਾਂਗਰਸੀ ਆਗੂ ਨੇ ਉਹ ਨਾ ਖੁਸ਼ ਨੇ ਇਸ ਰੱਦੋ ਬਦਲ ਨੂੰ ਲੈ ਕੇ। ਉਹ ਇਹ ਸਮਝਦੇ ਆ ਕਿ ਪਹਿਲੀ ਤਾਂ ਗੱਲ ਇਸ ਰੱਦੋ ਬਦਲ ਦੀ ਜ਼ਰੂਰਤ ਨਹੀਂ ਸੀ। ਜੇ ਰੱਦੋ ਬਦਲ ਕਰਨੀ ਸੀ ਤਾਂ ਜਿਨ੍ਹਾਂ ਹਲਕਿਆਂ ਦੇ ਵਿੱਚ ਕਾਂਗਰਸ ਹਾਰੀ ਆ ਉਹਨਾਂ ਜਿਹੜੇ ਉੱਥੋਂ ਦੇ ਕਾਂਗਰਸੀ ਨੇਤਾ ਨੇ ਉਹਨਾਂ ਨੂੰ ਉਲਟਾ ਜਿਹੜੀਆਂ ਦੀ ਤਰੱਕੀਆਂ ਦੇ ਦਿੱਤੀਆਂ ਗਈਆਂ। ਗੁਰਦਾਸਪੁਰ ਤੋਂ ਕਾਂਗਰਸ ਹਾਰੀ, ਬਠਿੰਡੇ ਤੋਂ ਕਾਂਗਰਸ ਹਾਰੀ, ਫਿਰੋਜ਼ਪੁਰ ਤੋਂ ਕਾਂਗਰਸ ਹਾਰੀ, ਸੰਗਰੂਰ ਤੋਂ ਕਾਂਗਰਸ ਹਾਰੀ। ਉਹਨਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਸੀ। ਸਿਰਫ ਨਵਜੋਤ ਸਿੰਘ ਸਿੱਧੂ ਨੂੰ ਟਾਰਗੇਟ ਜਿਹੜਾ ਜੀ ਉਹ ਕੀਤਾ ਗਿਆ ਔਰ ਉਹਨਾਂ ਤੋਂ ਮਹਿਕਮਾ ਜਿਹੜਾ ਜੀ ਉਹ ਖੋਹ ਲਿਆ ਗਿਆ, ਖੋ ਕੇ ਦੂਜੀ ਜਗ੍ਹਾ ਤੇ ਦੇ ਦਿੱਤਾ ਬ੍ਰਹਮਿੰਦਰਾ ਹੋਰਾਂ ਨੂੰ, ਔਰ ਉਹਨਾਂ ਨੂੰ ਬਿਜਲੀ ਮੰਤਰਾਲਾ ਦੇ ਦਿੱਤਾ। ਬਿਜਲੀ ਮੰਤਰਾਲਾ ਦੇ ਟੈਸਟ ਹੁੰਦੇ ਆ ਜੀ ਇਹਨਾਂ ਦਿਨਾਂ ਦੇ ਦੌਰਾਨ। ਟੈਸਟ ਗਰਮੀ ਦੀ ਵਜ੍ਹਾ ਕਰਕੇ ਬਿਜਲੀ ਦੀ ਮੰਗ ਨੂੰ ਲੈ ਕੇ ਹੁੰਦੇ ਆ ਤੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 8 ਘੰਟੇ ਜਿਹੜੀ ਬਿਜਲੀ ਆ ਉਹਨੂੰ ਲੈ ਕੇ ਹੁੰਦੇ ਆ। ਬਿਨਾਂ ਮੰਤਰਾਲੇ ਤੋਂ ਜਿਹੜਾ ਵੀ ਕੰਮ ਚੱਲ ਰਿਹਾ। ਅੱਜ ਤੋਂ ਝੋਨਾ ਲੱਗਣ ਦਾ ਜਿਹੜਾ ਸੀਜ਼ਨ ਸ਼ੁਰੂ ਹੋ ਗਿਆ, ਪਰ ਮੰਤਰੀ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਨਫਰਮ ਨਹੀਂ ਆ ਕਿ ਉਹ ਉਹਦਾ ਸੰਭਾਲਣਗੇ। ਇਹ ਸਮਝਿਆ ਜਾ ਰਿਹਾ ਸੀਗਾ ਕਿ ਕੱਲ ਜਦੋਂ ਬੁੱਧਵਾਰ ਸੀਗਾ ਤੇ ਉਦੋਂ ਨਵਜੋਤ ਸਿੰਘ ਸਿੱਧੂ ਹੋਰੀ ਇਹ ਮੰਤਰਾਲਾ ਸੰਭਾਲ ਸਕਦੇ ਆ, ਪਰ ਇਹ ਸੰਭਵ ਨਹੀਂ ਹੋ ਸਕਿਆ ਜੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਮੰਤਰਾਲੇ ਦਾ ਚਾਰਜ ਨਹੀਂ ਲਿਆ। ਚਾਰਜ ਵੈਸੇ ਅਜੇ OP ਸੋਨੀ ਹੋਰਾਂ ਨੇ ਵੀ ਨਹੀਂ ਲਿਆ, ਜਿਨ੍ਹਾਂ ਦਾ ਮੰਤਰਾਲਾ ਜਿਹੜਾ ਦੀ ਬਦਲਿਆ ਗਿਆ। ਉਹ ਘੁੱਟਵੀਂ ਆਵਾਜ਼ ਦੇ ਵਿੱਚ ਹੀ ਸਹੀ, ਨਾਰਾਜ਼ ਤਾਂ ਉਹ ਵੀ ਜਿਹੜਾ ਦੀ ਉਹ ਜਾਪਦੇ ਆ। ਪਰ ਜਿਹੜਾ ਬਹੁਤਾ ਵੱਡਾ ਸਵਾਲ ਇਸ ਵੇਲੇ ਚੱਲ ਰਿਹਾ ਸਿਆਸੀ ਹਲਕਿਆਂ ਦੇ ਵਿੱਚ ਉਹ ਇਹ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਰੀ
ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਕੇ ਆਏ ਆ। ਰਾਹੁਲ ਗਾਂਧੀ, ਪ੍ਰਿयंका ਗਾਂਧੀ ਵਾਡਰਾ ਤੇ ਅਹਿਮਦ ਪਟੇਲ ਹੋਰਾਂ ਦੀ ਜਿਹੜੀ ਉੱਥੇ ਡਿਊਟੀ ਲੱਗੀ ਆ, ਉਦੋਂ ਬਾਅਦ ਹਾਈ ਕਮਾਂਡ ਨੇ ਉਹਨਾਂ ਨੂੰ ਕੀ ਆਖਿਆ ਕਿ ਉਹ ਇੱਕਦਮ ਸ਼ਾਂਤ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ, ਮੀਡੀਆ ਤੋਂ ਦੂਰੀ ਬਣਾ ਕੇ ਚੱਲ ਰਹੇ ਆ। ਉਹਨਾਂ ਨੇ ਕੋਈ ਟਵੀਟ ਨਹੀਂ ਕੀਤਾ, ਕੋਈ ਸ਼ੇਅਰ ਜਿਹੜਾ ਜੀ ਉਹ ਨਹੀਂ ਲਿਖਿਆ, ਜਿਹੜੇ ਕਿ ਸ਼ੇਅਰਾਂ ਦੇ ਰੂਪ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉਹ ਕਈ ਜਿਹੜੇ ਜੀ ਸਵਾਲ ਤੇ ਜਵਾਬ ਕਰ ਰਹੇ ਸਨ, ਉਹ ਕਾਫੀ ਸ਼ਾਂਤ ਜਿਹੜਾ ਜੀ ਉਹ ਦਿਖਾਈ ਦੇ ਰਹੇ ਆ। ਇਹ ਵੀ ਸੂਤਰ ਜਿਹੜਾ ਜੀ ਦੱਸਦੇ ਆ ਕਿ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕੋਈ ਮੰਤਰਾਲਾ ਨਾ ਲੈਣ, ਜੇ ਇਹਦੇ ਵਿੱਚ ਜਿਹੜੀਆਂ ਜੀ ਉਹ ਚੇਂਜਸ ਵਾਪਸ ਨਹੀਂ ਲਈਆਂ ਜਾਂਦੀਆਂ, ਉਹ ਮਹਿਜ਼ MLA ਵਜੋਂ ਕਾਂਗਰਸ ਤੇ ਜਿਹੜਾ ਜੀ ਉਹ ਵਿਚਰਨਗੇ। ਫਿਰ ਜਿਹੜੇ ਜੀ ਕਾਂਗਰਸ ਦੇ ਅੰਦਰ ਹਾਲਾਤ ਕਿਹੋ ਜਿਹੇ ਬਣਨਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਧੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰਨਗੇ। ਤੋਂ ਇਹ ਵੇਖਣ ਵਾਲੀ ਜਿਹੜੀ ਦੀ ਗੱਲ ਹੋਊਗੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਇਸ ਸਨਿਚਰਵਾਰ ਨੂੰ ਜਿਹੜਾ ਉਹ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਹਾਈ ਕਮਾਂਡ ਦੇ ਕੋਲੇ। ਹਾਈ ਕਮਾਂਡ ਦੇ ਵਿੱਚ ਵੀ ਇੱਕ ਗੱਲ ਤਕਰੀਬਨ ਤੈਅ ਜਿਹੜੀ ਜੀ ਉਹ ਹੋ ਗਈ ਆ ਕਿ ਰਾਹੁਲ ਗਾਂਧੀ ਹੋਰੀ ਅਜੇ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਭਾਵ ਕਿ ਲੱਗ ਰਿਹਾ ਕਿ ਉਹ ਅਸਤੀਫਾ ਆਪਣਾ ਜਿਹੜੀ ਅੜੀ ਸੀ ਉਹਦੇ ਤੋਂ ਲਾਂਭੇ ਹੋ ਜਾਣਗੇ। ਵੈਸੇ ਰਾਹੁਲ ਗਾਂਧੀ ਹੋਰੀ ਚੋਣਾਂ ਹਾਰਨ ਤੋਂ ਬਾਅਦ ਕਿਸੇ ਵੀ ਨੇਤਾ ਨੂੰ ਮਿਲੇ ਨਹੀਂ। ਈਵਨ ਕੈਪਟਨ ਅਮਰਿੰਦਰ ਸਿੰਘ ਹੋਰੀ ਕਈ ਦਿਨ ਇੰਤਜ਼ਾਰ ਉਹਨਾਂ ਦਾ ਕਰਕੇ ਆਏ ਸੀ ਦਿੱਲੀ। ਜੇ ਉਹ ਕਿਸੇ ਨੂੰ ਮਿਲੇ ਨੇ ਤੇ ਉਹ ਨਵਜੋਤ ਸਿੱਧੂ ਹੀ ਹੈ। ਇਹ ਵੀ ਸਵਾਲ ਜਿਹੜਾ ਜੀ ਖੜਾ ਹੋ ਰਿਹਾ। ਔਰ ਜੇ ਸਨਿਚਰਵਾਰ ਨੂੰ ਮਿਲਦੇ ਆ ਕੈਪਟਨ ਅਮਰਿੰਦਰ ਸਿੰਘ ਹੋਰੀ ਰਾਹੁਲ ਗਾਂਧੀ ਹੋਰਾਂ ਨੂੰ, ਤੇ ਉੱਥੇ ਹਾਈ ਕਮਾਂਡ ਇਸ ਮਾਮਲੇ ਤੇ ਕੀ ਫੈਸਲਾ ਲੈਂਦੀ ਆ, ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਡਿਊਟੀ ਜਿਹੜੀ ਆ ਜੀ ਉਹ ਲਾਈ ਆ ਅਹਿਮਦ ਪਟੇਲ ਹੋਰਾਂ ਦੀ, ਉਹ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੇ ਆ। ਫਿਰ 16 ਜੂਨ ਤੱਕ ਇਹ ਮਾਮਲਾ ਜਿਹੜਾ ਜੀ ਉਹ ਅਟਕ ਗਿਆ ਅਜੇ ਜਾਪਦਾ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਅਹੁਦਾ ਸੰਭਾਲਣਗੇ ਜਾਂ ਨਹੀਂ ਜੀ। ਤੇ ਅੱਗੇ ਨਾਲ ਹੀ ਹੁਣ ਝੋਨਾ ਲਾਉਣ ਦੀ ਤੁਸੀਂ ਗੱਲ ਕੀਤੀ ਹੈ ਕਿ ਉਸਦੀ ਪ੍ਰਵਾਨਗੀ ਮਿਲ ਗਈ ਆ, ਪਰ ਜਿਹੜੇ ਮਜ਼ਦੂਰ ਆ ਉਹਨਾਂ ਲਈ ਅੱਖਾਂ ਵਿਛਾਈ ਬੈਠੇ ਨੇ ਕਿਸਾਨ ਸਟੇਸ਼ਨਾਂ ਤੇ। ਜੀ ਇਹ ਕਹਿ ਲਓ ਕਿ ਕੁਝ ਸਮਾਂ ਪਹਿਲਾਂ ਪਿੱਛੇ ਜਾਓ 2 ਦਹਾਕੇ 2.5 ਦਹਾਕੇ ਪਹਿਲਾਂ, ਤਾਂ ਉਹਦੇ ਵਿੱਚ ਅਕਸਰ ਜਿਹੜੇ ਜੀ ਰੇਲਵੇ ਸਟੇਸ਼ਨਾਂ ਦੇ ਉੱਤੇ ਪ੍ਰਵਾਸੀ ਮਜ਼ਦੂਰ ਸੁੱਤੇ ਹੋਏ ਨਜ਼ਰ ਆਉਂਦੇ ਸੀ, ਟੋਲਿਆਂ ਦੇ ਰੂਪ ਦੇ ਵਿੱਚ, ਟੋਲਿਆਂ ਦੇ ਟੋਲੇ। ਔਰ ਉਹ ਜਿਹੜੇ ਵੱਖ-ਵੱਖ ਰਾਜਾਂ ਤੋਂ ਆਏ ਹੁੰਦੇ ਸੀ, ਖਾਸ ਤੌਰ ਦੇ ਉੱਤੇ ਬਿਹਾਰ ਤੇ UP ਤੋਂ ਜਿਹੜੀ ਲੇਬਰ ਆਉਂਦੀ ਆ ਉਹ, ਔਰ ਉਹ ਉਡੀਕ ਦੇ ਵਿੱਚ ਹੁੰਦੇ ਸਨ ਕਿ ਕੋਈ ਕਿਸਾਨ ਜਿਹੜਾ ਜੀ ਉਹ ਆਵੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਝੋਨਾ ਵਗੈਰਾ ਲਾਉਣ ਦੇ ਵਾਸਤੇ ਲਿਜਾਵੇ। ਹਾਲਾਤ ਅੱਜ ਉਲਟ ਹੋ ਗਏ। ਅੱਜ ਰਾਜਪੁਰਾ ਰੇਲਵੇ ਸਟੇਸ਼ਨ, ਅੰਬਾਲਾ, ਬਠਿੰਡਾ, ਜਿੱਥੇ ਜਿਹੜੀ ਆ ਜੀ ਇਹ ਲੇਬਰ ਆਉਂਦੀ ਆ ਵੱਡੀ ਗਿਣਤੀ ਦੇ ਵਿੱਚ, ਉੱਥੇ ਜਾਓ ਤੇ ਉੱਥੇ ਕਿਸਾਨ ਸੁੱਤੇ ਹੋਏ ਆ ਜੀ ਥੱਲੇ ਮਜ਼ਦੂਰਾਂ ਦੀ ਉਡੀਕ ਦੇ ਵਿੱਚ। ਤੇ ਕੋਈ ਮਜ਼ਦੂਰ ਜਿਹੜੇ ਜੀ ਉਹਨਾਂ ਦਾ ਟੋਲਾ ਉਤਰੂਗਾ ਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰਾਂਗੇ। ਪਿਛਲੇ ਜੇ 2 ਦਹਾਕਿਆਂ ਦੇ ਤੇ ਨਿਗਾਹ ਜਿਹੜੀ ਜੀ ਉਹ ਮਾਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਰਾਜਾਂ ਦੇ ਮਜ਼ਦੂਰ ਜਿਹੜੇ ਆਉਂਦਾ ਸੀਗਾ, ਉਹ ਹੌਲੀ-ਹੌਲੀ ਇੱਥੇ ਪੱਕੇ ਤੌਰ ਦੇ ਉੱਤੇ ਵਸਣੇ ਸ਼ੁਰੂ ਹੋ ਗਏ। ਜਦੋਂ ਉਹ ਪੱਕੇ ਤੌਰ ਦੇ ਉੱਤੇ ਇੱਥੇ ਆ ਕੇ ਵਸੇ ਤੇ ਉਹ ਕਿਸਾਨਾਂ ਦੀ ਲੇਬਰ ਤੋਂ ਤਕਰੀਬਨ ਦੂਰ ਹੋ ਗਏ। ਇੱਥੇ ਆ ਕੇ ਜਿਹੜਾ ਰਾਜ ਮਿਸਤਰੀ ਆ ਉਹਦਾ ਕੰਮ, ਮਜ਼ਦੂਰੀ ਦਾ ਕੰਮ ਜਿਹੜਾ ਜੀ ਇਹਨਾਂ ਪ੍ਰਵਾਸੀਆਂ ਨੇ ਆਪਣੇ ਹੱਥਾਂ 'ਚ ਲੈ ਲਿਆ। ਲੱਕੜ ਦਾ ਕੰਮ ਅੱਜ ਕੱਲ੍ਹ ਇਹ ਕਰਦੇ ਆ। ਲੋਹੇ ਦਾ ਕੰਮ ਜਿਹੜਾ ਜੀ ਗੇਟ ਗਰਿੱਲਾਂ ਬਣਾਉਣ ਦਾ, ਉਹ ਕੰਮ ਵੀ ਪ੍ਰਵਾਸੀ ਹੀ ਕਰਦੇ ਆ। ਟਾਈਲਾਂ ਤੇ ਪੱਥਰ ਲਾਉਣ ਦਾ ਕੰਮ ਤਾਂ ਪਹਿਲਾਂ ਜਿਹੜਾ ਉਹ ਕਰਦੇ ਹੀ ਸੀਗੇ, ਉਹ ਵੀ ਇਹੀ ਕੰਮ ਜਿਹੜਾ ਜੀ ਉਹ ਕਰਦੇ ਆ। ਤੁਸੀਂ ਮੰਡੀਆਂ 'ਚ ਚਲੇ ਜਾਓ, ਉੱਥੇ ਫੜੀ ਵਾਲੇ ਜਿਹੜੇ ਨੇ ਜਾਂ ਰੇਹੜੀਆਂ ਲਾਉਣ ਵਾਲੇ ਨੇ, ਉਹ ਮੈਕਸੀਮਮ ਜਿਹੜੇ ਜੀ ਉਹ ਪ੍ਰਵਾਸੀ ਮਜ਼ਦੂਰ ਜਿਹੜੇ ਪਹਿਲਾਂ ਕੱਚੇ ਆਉਂਦੇ ਸੀ, ਉਹ ਪੱਕੇ ਰੂਪ ਦੇ ਵਿੱਚ ਇੱਥੇ ਆ ਕੇ ਜਿਹੜਾ ਜੀ ਉਹ ਵਸਣ ਲੱਗ ਗਏ। ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜੇ ਤੁਸੀਂ ਬੱਚੇ ਦੇਖੋ ਤੇ ਬਹੁਤੀ ਗਿਣਤੀ ਜਿਹੜੀ ਆ ਜੀ ਇਹਨਾਂ ਦੇ ਬੱਚਿਆਂ ਦੀ ਆ ਜਿਹੜੇ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ। ਪੱਕੇ ਤੌਰ ਦੇ ਉੱਤੇ ਆ ਕੇ ਵਸੇ ਜਿਹੜੇ ਮਜ਼ਦੂਰ ਸੀਗੇ, ਉਹਨਾਂ ਨੇ ਕਿਸਾਨਾਂ ਦੀ ਮਜ਼ਦੂਰੀ ਜਿਹੜੀ ਕਰਨ ਤੋਂ ਇਨਕਾਰ ਕੀਤਾ। ਉਹ ਲਾਂਭੇ ਹੋ ਗਏ ਇਸ ਸਭ ਕਾਸੇ ਤੋਂ। ਜਿਹੜੇ ਮਨਰੇਗਾ ਜਿਹੜੇ ਜੀ ਸ਼ੁਰੂ ਹੋ ਗਈ, ਉਹਦੇ ਕਰਕੇ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਲੇਬਰ ਜਿਹੜੀ ਸੀ ਉਹ ਘੱਟ ਆਉਣੀ ਸ਼ੁਰੂ ਹੋਈ। ਇਹ ਕਿਹਾ ਜਾ ਰਿਹਾ ਕਿ ਇਸ ਵਾਰੀ ਜਿਹੜੀ ਹੈ ਜੀ ਲੇਬਰ ਮਿਲ ਨਹੀਂ ਰਹੀ। ਅੱਜ ਤੋਂ ਝੋਨਾ ਜਿਹੜਾ ਜੀ ਉਹ ਸਟਾਰਟ ਹੈ ਔਰ ਇੱਕਦਮ ਤੇਜ਼ੀ ਆਊਗੀ। ਫਿਰ ਲੇਬਰ ਜਿਹੜੀ ਜੀ ਉਹ ਆਪਣੇ ਮਨਪਸੰਦ ਦੇ ਰੇਟ ਜਿਹੜੇ ਆ ਉਹ ਭਾਲਦੀ ਆ। ਅੱਜ ਸਟੇਸ਼ਨ ਜਿਹੜੇ ਆ ਜੀ ਉਹ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਨਹੀਂ, ਕਿਸਾਨਾਂ ਦੇ ਨਾਲ ਭਰੇ ਹੋਏ ਆ। 3500 ਰੁਪਈਆ ਪਰ ਏਕੜ ਜਿਹੜਾ ਜੀ ਝੋਨਾ ਲਾਉਣ ਦਾ ਰੇਟ ਚਲੇ ਗਿਆ, ਜਿਹੜਾ ਕਿ ਪਿਛਲੇ ਸਾਲ ਜਿਹੜਾ ਸੀਗਾ ਜੀ ਉਹ 2200 ਤੋਂ 2500 ਰੁਪਈਏ ਤੱਕ ਜਿਹੜਾ ਸੀਗਾ। ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਜੀ ਉਹ ਇਹਦੇ ਨਾਲ ਜਿਹੜਾ ਜੀ ਉਹ ਹੋਰ ਚੀਜ਼ਾਂ ਦੀ ਮੰਗ ਕਰਦੇ ਆ। 2.5 ਕਿਲੋ ਚੌਲ ਪਰ ਏਕੜ ਦੇ ਹਿਸਾਬ ਦੇ ਨਾਲ, 2.5 ਕਿਲੋ ਆਟਾ ਤੇ ਚਾਹ ਪੱਤੀ ਤੇ ਖੰਡ ਜਿਹੜੀ ਜੀ ਉਹ ਪਰ ਏਕੜ ਦੇ ਹਿਸਾਬ ਦੇ ਨਾਲ ਉਹ ਜਿਹੜਾ ਜੀ ਉਹ ਮੰਗਦੇ ਆ।
ਜਦੋਂ ਰੇਲਵੇ ਸਟੇਸ਼ਨਾਂ ਤੇ ਗੱਲ ਚੱਲਦੀ ਹੈ ਤੇ ਉਹ ਇਹ ਕਹਿੰਦੇ ਆ ਕਿ ਮੰਜੇ ਬਿਸਤਰੇ ਚਾਹੀਦੇ ਆ ਜਿਹੜਾ ਜੀ ਉਹ ਸੌਣ ਦੇ ਵਾਸਤੇ, ਕਿਉਂਕਿ ਪਹਿਲ ਜਿਹੜਾ ਸੀਗਾ ਜੀ ਉਹ ਪ੍ਰਵਾਸੀ ਮਜ਼ਦੂਰ ਹੇਠ ਸੁੱਤੇ ਹੁੰਦੇ ਸੀਗੇ ਜਿਹੜਾ ਜੀ। ਔਰ ਹੁਣ ਕਿਉਂਕਿ ਕੁਝ ਉਹ ਸੁਚੇਤ ਵੀ ਹੋਏ ਆ ਇਸ ਮਾਮਲੇ ਦੇ ਵਿੱਚ, ਜਿਹਦੇ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਵੱਧ ਰਹੀਆਂ ਨੇ। ਜਿਹੜੇ ਕਿਸਾਨ ਬੈਠੇ ਆ ਜਦੋਂ ਉਹ ਕਿਸੇ ਨੂੰ ਮਨਾਉਂਦੇ ਆ ਤੇ ਉਹ ਨਾਲ ਹਫ਼ਤੇ ਦੇ ਵਿੱਚ ਇੱਕ ਦਿਨ ਚਿਕਨ ਦੇਣ ਦੀ ਗੱਲ ਵੀ ਜਿਹੜੀ ਜੀ ਕਰਦੇ ਆ। ਉਹਨਾਂ ਦੇ ਜਿਹੜੇ ਫੋਨ ਆ ਉਹਨਾਂ ਨੂੰ ਰੀਚਾਰਜ ਕਰਵਾਉਣ ਦੀ ਗੱਲ ਵੀ ਜਿਹੜੀ ਜੀ ਉਹ ਕਰਦੇ ਆ। ਪਰ ਬਾਕੀ ਜਿਹੜਾ ਜੀ ਨਾਲ ਉਹ ਚੌਲ, ਖੰਡ, ਆਟਾ ਤੇ ਜਿਹੜੀ ਚਾਹ ਪੱਤੀ ਆ ਜੀ ਉਹ ਮੰਗਦੀ ਆ। ਉਹਦੇ ਉੱਤੇ ਕਈ ਜਿਹੜੇ ਜੀ ਉਹ ਬਹਿਸਦੇ ਵੀ ਨਜ਼ਰ ਆਉਂਦੇ ਆ ਤੇ ਉਹ ਅੱਗੋਂ ਕਹਿੰਦੇ ਆ ਜੀ ਠੀਕ ਆ, ਨਹੀਂ ਦਿੰਦੇ ਤੇ ਗਾਂ ਦੂਜੀ ਪਾਰਟੀ ਖੜੀ ਆ। ਉਹਦੇ ਵੱਲ ਜਾਣ ਨੂੰ ਫਿਰ ਉਹਨਾਂ ਨੂੰ ਜਿਵੇਂ ਉਹ ਮਨਾਉਂਦੇ ਜਿਹੜੇ ਜੀ ਉਹ ਵੇਖੇ ਜਾ ਸਕਦੇ ਆ ਕਿ ਨਹੀਂ ਤੁਸੀਂ ਸਾਡੇ ਨਾਲ ਚੱਲੋ, ਅਸੀਂ ਆਹ ਕੁਛ ਜਿਹੜਾ ਜੀ ਉਹ ਦੇਵਾਂਗੇ। ਇਹ ਪੰਜਾਬ ਦੇ ਵਿੱਚ ਜਿਹੜੀ ਲੇਬਰ ਦੀ ਸਮੱਸਿਆ ਹੈ ਇਹ ਠੀਕ ਓਨੀ ਗੰਭੀਰ ਹੈ ਜਿੰਨੀ ਗੰਭੀਰ ਇਸ ਵੇਲੇ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਹੈ। ਇਹ ਉਹਦੇ ਨਾਲ ਜੋੜ ਕੇ ਇਸ ਕਰਕੇ ਦੇਖੀ ਜਾ ਰਹੀ ਹੈ ਕਿ ਚੁਫੇਰਿਓਂ ਜਿਹੜੀਆਂ ਰਿਪੋਰਟਾਂ, ਡਰਾਉਣੀਆਂ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ ਨਾਸਾ ਤੱਕ ਦੀਆਂ, ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਮੁੱਕਣ ਕੰਢੇ ਆ, ਤੇਜ਼ੀ ਦੇ ਨਾਲ ਜਿਹੜਾ ਜੀ ਇਹ ਸਮਾਪਤੀ ਵੱਲ ਨੂੰ ਜਾ ਰਿਹਾ। ਉਹਦੇ ਬਾਵਜੂਦ ਨਾ ਸਰਕਾਰਾਂ ਦੇ ਕੋਲੇ ਕੋਈ ਪਾਲਿਸੀ ਹੈ ਜਿਹੜੀਆਂ ਕਿ ਇਹ ਦੱਸ ਸਕਣ ਕਿ ਝੋਨੇ ਦਾ ਜਿਹੜਾ ਜੀ ਉਹ ਬਦਲ ਕੀ ਆ, ਤੇ ਨਾ ਕਿਸਾਨ ਉਸ ਬਦਲ ਦੀ ਗੱਲ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਕਿੰਨੀ ਦੇਰ ਇਹ ਝੋਨਾ ਜਿਹੜਾ ਜੀ ਉਹ ਲੱਗੂਗਾ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਸਿਰ ਦੇ ਉੱਤੇ। ਚਲੋ ਪ੍ਰਵਾਸੀ ਮਜ਼ਦੂਰ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦੇ ਰਹਿਣਗੇ, ਜਦੋਂ ਪਾਣੀ ਨਾ ਰਿਹਾ ਤੇ ਫਿਰ ਝੋਨਾ ਤਾਂ ਛੱਡੋ, ਕੋਈ ਫਸਲ ਜਿਹੜੀ ਉਹ ਹੋਣੀ ਹੋਈ ਨਹੀਂ ਅਗਲੇ 15 ਤੋਂ 20 ਸਾਲਾਂ ਦੇ ਵਿੱਚ। ਆਪਾਂ ਪਾਣੀ ਦੀ ਗੱਲ ਹਰ ਇੱਕ ਵਾਰੀ ਅਬਲਤੇਜ ਬਣ ਵੀ ਕਰਦੇ ਹਾਂ ਕਿ ਪੰਜਾਬ ਦਾ ਕੋਈ ਵੀ ਬੰਦਾ, ਕੋਈ ਵੀ ਜ਼ਿਲ੍ਹਾ ਐਸਾ ਹੈਗਾ ਜਿਹੜਾ ਇਸ ਚੀਜ਼ ਤੋਂ ਵਾਕਫ ਆ ਵੀ ਅਸੀਂ ਘੱਟ ਕਰੀਏ? ਨਹੀਂ ਵਾਕਫ ਜੀ, ਨਹੀਂ ਵਾਕਫ। ਜਦੋਂ ਤੁਸੀਂ ਕਿਸੇ ਦੇ ਨਾਲ ਗੱਲ ਜਿਹੜੀ ਹੈ ਨਾ ਜੀ ਉਹ ਕਰਦੇ ਹੋ ਤੇ ਉਹ ਤੁਹਾਡੀ ਗੱਲ ਸੁਣਨ ਦੇ ਵਾਸਤੇ ਤਿਆਰ ਨੇਗਾ ਜੀ। ਉਹ ਕਹਿੰਦਾ, ਤੁਸੀਂ ਹੈਰਾਨ ਹੋਵੋਗੇ ਜਿਹੜੇ ਲੋਕਾਂ ਦੇ ਜਵਾਬ ਨੇ। ਉਹ ਕਹਿੰਦੇ ਜਿੰਨੀ ਦੇਰ ਪਾਣੀ ਹੈਗਾ ਉਨੀ ਦੇਰ ਵਰਤੋ, ਬਾਅਦ 'ਚ ਦੇਖੀ ਜਾਊਗੀ ਕੀ ਜਿਹੜਾ ਜੀ ਬਣਦਾ। ਐਸੇ ਜਵਾਬ ਜਿਹੜੇ ਜੀ ਉਹ ਸੁਣਨ ਨੂੰ ਮਿਲਦੇ ਆ। ਔਰ ਹੈਰਾਨੀ ਇਸ ਗੱਲ ਦੀ ਆ ਕਿ ਜਦੋਂ ਇਹ ਜਿਹੜਾ ਪਾਣੀ ਆ ਇਹਦੇ ਵਿੱਚ ਬਹੁਤੇ ਜਿਹੜੇ ਜ਼ਿਲ੍ਹੇ ਆ ਉਹਨਾਂ ਨੂੰ ਰੈੱਡ ਜ਼ੋਨ ਜਿਹੜਾ ਜੀ ਉਹ ਡਿਕਲੇਅਰ ਕੀਤਾ ਹੋਇਆ ਕਿ ਇੱਥੇ ਪਾਣੀ ਜਿਹੜਾ ਜੀ ਉਹ ਮੁੱਕਿਆ, ਬਹੁਤ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਮੁੱਕਿਆ ਜਿਹੜਾ ਉਹ ਲਓ। ਈਵਨ ਜਿਹੜਾ ਗੜ੍ਹਸ਼ੰਕਰ ਦੇ ਨੇੜੇ ਦੇ ਏਰੀਏ ਦੇ ਵਿੱਚ ਸਭ ਤੋਂ ਡੂੰਘਾ ਬੋਰ ਹੋ ਗਿਆ ਜੀ 1200 ਜਿਹੜਾ ਜੀ ਉਹ ਫੁੱਟ ਦੇ ਉੱਤੇ, 40 ਤੋਂ 45 ਫੁੱਟ ਦੇ ਉੱਤੇ ਪਹਿਲਾਂ ਜਿਹੜਾ ਜੀ ਉਹ ਪਾਣੀ ਹੁੰਦਾ ਸੀਗਾ। ਇਸ ਮਾਮਲੇ ਦੇ ਉੱਤੇ, ਝੋਨੇ ਵਾਲੇ ਮਾਮਲੇ ਦੇ ਉੱਤੇ ਤੁਸੀਂ ਕਿਸੇ ਨਾਲ ਗੱਲ ਤਾਂ ਕਰਕੇ ਦੇਖੋ ਜੀ, ਕੋਈ ਤੁਹਾਡੀ ਗੱਲ ਸੁਣਨ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂਗਾ ਜੀ, ਕੋਈ ਇਹਨੂੰ ਸਮਝਣ ਦੇ ਵਾਸਤੇ ਤਿਆਰ ਨਹੀਂਗਾ ਕਿ ਇਹ ਹਾਲਾਤ ਜਿਹੜੇ ਆ ਜੀ ਇੱਥੇ ਕਿਹੋ ਜਿਹੇ ਬਣ ਜਾਣੇ ਆ। ਇਹ ਰਾਜਸਥਾਨ ਬਣਨ ਵੱਲ ਨੂੰ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ। ਅਸੀਂ ਦੋ ਤਰੀਕੇ ਦਾ ਨੁਕਸਾਨ ਜਿਹੜਾ ਪਾਣੀ ਦਾ ਕਰ ਰਹੇ ਹਾਂ। ਧਰਤੀ ਹੇਠਲਾ ਪਾਣੀ ਅੰਨ੍ਹੇਵਾਹ ਜਿਹੜਾ ਜੀ ਕੱਢ ਕੇ, ਤੁਸੀਂ ਦੇਖੋ ਕਿਸਾਨ ਕੀ ਕਰ ਰਿਹਾ, ਉਹ ਜਿਹੜਾ ਜੀ ਨਾੜ ਹੈ ਉਹਨੂੰ ਅੱਗ ਲਾਉਂਦਾ, ਅੱਗ ਲਾ ਕੇ ਨਾੜ ਨੂੰ ਇੱਕ ਤਾਂ ਬੂਟੇ ਵਗੈਰਾ ਸਾਰੇ ਜਿਹੜੇ ਨੇੜੇ ਤੇੜੇ ਲੱਗੇ ਉਹ ਸਾੜ ਦਿੰਦਾ ਜੀ। ਐਤਕੀ ਵੀ ਬਹੁਤ ਅੰਨ੍ਹੇਵਾਹ ਜਿਹੜੇ ਦੀ ਸੜੇ ਆ ਬੂਟੇ, ਕਿ ਉਹਨੂੰ ਲਾ ਕੇ ਅੱਗ ਤੱਤੀ ਕਰਕੇ ਤੇ ਉਹਦੇ ਵਿੱਚ ਪਾਣੀ ਛੱਡ ਦਿੰਦਾ। ਕਹਿੰਦੇ ਜੀ ਇਹ ਠੰਡੀ ਕੀਤੀ ਜਾ ਰਹੀ ਹੈ ਜੀ, ਪਹਿਲਾਂ ਉਹਨੂੰ ਤੱਤੀ ਕੀਤੀ ਫਿਰ ਠੰਡੀ ਕੀਤੀ। ਬਿਲਕੁਲ ਜੀ। ਉਹ ਲੋਕ ਜਿਹੜੇ ਨਹੀਂ ਸਮਝਦੇ ਉਹ ਤਾਂ ਇੱਥੇ ਆਣ ਕੇ ਵੀ ਸਵਾਲ ਕਰਦੇ ਜੀ ਜੀਰੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਪੰਜਾਬ ਦੇ ਵਿੱਚ ਝੱਖੜ ਆਏ ਤੇ 2 ਮੌਤਾਂ। ਬਿਲਕੁਲ ਜੀ। ਐਕਚੁਅਲੀ ਇੱਕ ਤਾਂ ਜਿਹੜਾ ਜੀ ਚੱਕਰਵਾਤੀ ਤੂਫਾਨ ਹੈ ਇਸ ਸਾਈਡ ਦੇ ਤੇ ਤਾਂ ਨਹੀਂ ਉਹਦਾ ਕੋਈ ਅਸਰ ਹੋਣਾ। ਇਹ ਵਾਯੂ ਹੈ ਜਿਹੜਾ ਕਿ ਗੁਜਰਾਤ ਦੇ ਸਮੁੰਦਰੀ ਇਲਾਕਿਆਂ ਦੇ ਨਾਲ ਜਿਹੜਾ ਜੀ ਉਹ ਟਕਰਾਊਗਾ, ਔਰ ਇਹ ਕੋਈ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਦੱਸਦੇ ਆ ਕਿ ਅੱਜ ਇਹ ਟਕਰਾਊਗਾ। ਔਰ ਇੱਥੇ ਕਈ ਜਿਹੜੇ ਪਿੰਡ ਆ ਸਰਕਾਰ ਨੇ, ਗੁਜਰਾਤ ਸਰਕਾਰ ਨੇ ਖਾਲੀ ਕਰਵਾਏ ਆ ਜੀ, ਔਰ ਇਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਲਿਜਾਇਆ ਗਿਆ। 10,000 ਟੂਰਿਸਟ ਵੀ ਇਹਦੇ ਵਿੱਚ ਸ਼ਾਮਲ ਨੇ। 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਣ ਦੇ ਵਾਸਤੇ ਗੁਜਰਾਤ ਦੀ ਸਰਕਾਰ ਜਿਹੜੀ ਜੀ ਉਹ ਆਪਰੇਸ਼ਨ ਚਲਾ ਰਹੀ ਆ। ਉਧਰ ਇੱਕ ਜਿਹੜੀ ਡਿਸਟਰਬੈਂਸ ਪੈਦਾ ਹੋਈ ਆ ਪਾਕਿਸਤਾਨ ਵਾਲੀ ਸਾਈਡ ਤੋਂ, ਉਹਦੇ ਨਾਲ ਜਿਹੜਾ ਹਨੇਰ ਸੀਗਾ ਜੀ ਉਹ ਕੱਲ ਰਾਤ ਝੁੱਲਿਆ ਪੰਜਾਬ ਦੇ ਵਿੱਚ। ਔਰ ਇਸ ਜਿਹੜਾ ਸੀਗਾ ਜੀ ਹਨੇਰ ਦੇ ਨਾਲ ਕੁਝ ਥਾਵਾਂ ਦੇ ਉੱਤੇ ਜਿਹੜੀ ਸੀ ਮੌਸਮ ਦੇ ਵਿੱਚ ਠੰਡਾ ਹੋਣ ਦੇ ਨਾਲ ਕੁਝ ਰਾਹਤ ਜਿਹੜੀ ਮਿਲੀ, ਪਰ ਇਹ ਜਿਹੜਾ ਰਾਹਤ ਕੁਝ ਥਾਵਾਂ ਦੇ ਉੱਤੇ ਜਿਹੜੀ ਜੀ ਉਹ ਬੁਰੀ ਵੀ ਆਈ। ਮਾਨਸਾ ਦੇ ਵਿੱਚ ਜਿਹੜੇ ਜੀ ਉਹ ਗੜੇ ਪਏ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਸਰੇ
ਜਿਹੜੇ ਹਨੇਰ ਦੇ ਨਾਲ ਕੁਝ ਥਾਵਾਂ ਦੇ ਉੱਤੇ ਮੀਂਹ ਜਿਹੜਾ ਜੀ ਉਹ ਪਿਆ। ਇਹ ਕਿਹਾ ਜਾ ਰਿਹਾ ਜੀ ਕਿ ਮੀਂਹ ਜਿਹੜਾ ਉਹ 1-2 ਦਿਨਾਂ ਦੇ ਵਿੱਚ ਕੁਝ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਜੀ ਉਹ ਪੈ ਸਕਦਾ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਕੁਝ ਜਿਹੜਾ ਜੀ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਫਸੇ ਹੋਏ ਆ, ਕਿਸੇ ਮੌਸਮ ਖਰਾਬ ਦੀ ਵਜ੍ਹਾ ਕਰਕੇ ਨਹੀਂ ਜੀ, ਜੋ ਸਾਰੇ ਪਹਾੜਾਂ ਵੱਲ ਨੂੰ ਚਲੇ ਗਏ ਤੇ ਉੱਥੇ ਟ੍ਰੈਫਿਕ ਜਾਮ ਜਿਹੜਾ ਜੀ ਉਹ ਹੋ ਗਿਆ। ਔਰ ਇੱਥੇ ਜਿਹੜਾ ਸੀਗਾ 2 ਲੋਕਾਂ ਦੀ ਪੰਜਾਬ ਦੇ ਵਿੱਚ ਜਿਹੜੀ ਆ ਜੀ ਉਹ ਮੌਤ ਹੋ ਜਾਣ ਦੀਆਂ ਜਿਹੜੀਆਂ ਉਹ ਖਬਰਾਂ ਨੇ, ਇਹ ਹਨੇਰੀ ਦੀ ਜਿਹੜਾ ਜੀ ਉਹ ਵਜ੍ਹਾ ਕਰਕੇ। ਔਰ ਇਹਦੇ ਨਾਲ ਜਿਹੜੇ ਰੁੱਖ ਸੀਗੇ ਜੀ ਉਹ ਵੱਡੇ ਡਿੱਗ ਪਏ, ਕੁਝ ਥਾਵਾਂ ਦੇ ਉੱਤੇ ਕੰਧਾਂ ਜਿਹੜੀਆਂ ਜੀ ਡਿੱਗਣ ਦੇ ਨਾਲ ਇਹ ਮੌਤਾਂ। ਸਰਦੂਲਗੜ੍ਹ ਦੇ ਵਿੱਚ ਜਿਹੜੀਆਂ ਜੀ ਉਹ ਕੰਧ ਡਿੱਗੀ ਆ, ਇੱਥੇ ਇੱਕ ਛੋਟੀ ਬੱਚੀ ਦੀ ਤੇ ਇੱਕ ਬੰਦੇ ਦੀ ਮੌਤ ਜਿਹੜੀ ਆ ਜੀ ਉਹ ਹੋਈ ਆ, ਇੱਕ ਲੁਧਿਆਣੇ ਦੇ ਵਿੱਚ ਤੇ ਦੂਜੀ ਸਰਦੂਲਗੜ੍ਹ ਦੇ ਵਿੱਚ ਜਿਹੜਾ ਜੀ। ਗੱਲ ਉਹਦੇ ਨਾਲ ਹੀ ਫੇਰ ਜਿਹੜੀ ਜੀ ਉਹ ਜੁੜੀ ਹੋਈ ਆ, ਜਿਹੜਾ ਤੁਸੀਂ ਪਹਿਲਾਂ ਸਵਾਲ ਜਿਹੜਾ ਉਹ ਕੀਤਾ ਸੀਗਾ, ਕਿਉਂਕਿ ਇਹ ਡਿਸਟਰਬੈਂਸ ਜਿਹੜੀ ਆ ਵੈਦਰ ਦੇ ਵਿੱਚ ਉਹ ਕਿਉਂ ਹੋ ਰਹੀ ਆ। ਜੇ ਜਿਹੜੇ ਮਾਹਰ ਨੇ ਤੁਸੀਂ ਉਹਨਾਂ ਦੀ ਗੱਲ ਸੁਣਦੇ ਹੋ, ਉਹਨਾਂ ਦੀ ਗੱਲ ਪੜ੍ਹਦੇ ਹੋ, ਤਾਂ ਉਹ ਕਹਿੰਦੇ ਆ ਕਿ ਇਹ ਨੇਚਰ ਦੇ ਨਾਲ ਜਿਹੜਾ ਕੀਤਾ ਗਿਆ ਖਿਲਵਾੜ। ਆਪਾਂ ਪਹਾੜਾਂ ਦੀ ਗੱਲ ਜਿਹੜੀ ਜੀ ਪਿਛਲੇ ਦਿਨਾਂ ਤੋਂ ਕਰਦੇ ਹਾਂ ਕਿ ਕਿੰਨਾ ਵਹੀਕਲ ਜਿਹੜਾ ਜੀ ਉੱਥੇ ਜਾ ਕੇ ਸਟਕ ਹੋ ਗਿਆ ਜੀ। ਪਹਾੜਾਂ ਦੇ ਉੱਤੇ ਜਾਣ ਵਾਲਿਆਂ ਦੀ ਗਿਣਤੀ ਜਿੰਨੀ ਵੱਧ ਰਹੀ ਹੈ ਜੀ, ਉਨੀ ਪਹਾੜੀ ਖੇਤਰਾਂ ਦੇ ਵਿੱਚ ਇਹਨੂੰ ਬਣਾਇਆ ਜਾ ਰਿਹਾ ਕਿ ਹੋਰ ਵੱਧ ਤੋਂ ਵੱਧ ਲੋਕ ਆਉਣ, ਤੇ ਉਹਦੇ ਵਾਸਤੇ ਪਹਾੜ ਜਿਹੜੇ ਆ ਜੀ ਉਹ ਕੱਟੇ ਵੱਢੇ ਜਾ ਰਹੇ ਆ, ਉੱਥੇ ਵੱਧ ਤੋਂ ਵੱਧ ਥਾਂ ਜਿਹੜੇ ਬਣਾਏ ਜਾ ਰਹੇ ਆ, ਕਿਉਂਕਿ ਉਹ ਨੇਚਰ ਸੀਗੀ। ਉੱਥੇ ਜਦੋਂ ਵਹੀਕਲ ਜਿਹੜੇ ਜਾਂਦੇ ਆ 8-8 ਕਿਲੋਮੀਟਰ 9-9 ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਨੇ, ਗਰਮੀ ਹੋਣ ਕਰਕੇ 30-32 ਤਾਪਮਾਨ ਉੱਥੇ ਵੀ ਆ ਪਹਾੜਾਂ ਦੇ ਵਿੱਚ ਵੀ ਜਿਹੜਾ ਕਦੀ ਨਹੀਂ ਸੀ ਹੁੰਦਾ। ਉਹ ਗੱਡੀਆਂ ਸਟਾਰਟ ਨੇ, ਏਸੀ ਉਹਦੇ ਵਿੱਚ ਜਿਹੜਾ ਜੀ ਉਹ ਚੱਲ ਰਹੇ ਆ, ਉਹਦਾ ਜਿਹੜਾ ਪੋਲਿਊਸ਼ਨ ਆ ਉਹ ਪਹਾੜਾਂ ਨੂੰ ਵੀ ਮੈਦਾਨੀ ਇਲਾਕਿਆਂ ਵਰਗਾ ਜਿਹੜਾ ਉਹ ਕਰੀ ਜਾ ਜੀ। ਬਿਲਕੁਲ ਜੀ, ਕੁਦਰਤ ਆ ਜਿਹੜੀ ਗੁੱਸੇ ਦੇ ਵਿੱਚ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।